ਜਿਹੜਾ ਇੰਡੀਆ ਦੀ ਡਿਫੈਂਸ ਲੀਡਰਸ਼ਿਪ ਆ ਖਾਸ ਤੌਰ ਤੇ 에ਅਰ ਫੋਰਸ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਫੁੱਲ ਫਲਾਈਟ ਵਾਰ ਆ ਉਹਦੇ ਲਈ ਹਜੇ ਤਿਆਰ ਨਹੀਂ ਆ। ਜਿਹੜੀਆਂ ਨੀਵੀਆਂ ਜਾਤਾਂ 'ਚ ਜੰਮ ਗਿਆ ਇੱਕ ਵਾਰ, ਭਾਵੇਂ ਉਹਦੇ ਕੋਲ ਲੱਖ ਟੈਲੈਂਟ ਹੋਵੇ, ਉਹਦੇ ਕੋਲ ਲੱਖ ਕਾਬਲੀਅਤ ਹੋਵੇ, ਪਰ ਜਿਹੜਾ ਸੋ ਕਾਲਡ ਉੱਚੀ ਜਾਤੀ ਦੇ ਵਿੱਚ ਜੰਮਿਆ ਬੰਦਾ ਉਹਨੇ ਉਹਦੇ ਸਪਰਸ਼ ਉਹਦੇ ਟੱਚ ਦੇ ਵਿੱਚ ਹੀ ਨਹੀਂ ਆਉਣਾ। ਲੰਮਾ ਸਮਾਂ ਭਾਰਤ ਦੇ ਵਿੱਚ ਨੌਕਰੀਆਂ ਕਰਨ ਤੋਂ ਬਾਅਦ ਵੀ ਜੇ ਜੱਜਾਂ ਦੇ ਵਿੱਚ ਕੋਈ ਐਸਸੀ ਜੱਜ ਹੈਗੇ ਆ ਤਾਂ ਉਹ ਜਿਹੜੇ ਅਪਰ ਕਾਸਟ ਜੱਜ ਆ ਉਹਨਾਂ ਦੇ ਵਿੱਚ ਵੀ ਮਤਲਬ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੋ ਕਾਲਡ ਕਾਸਟ ਤੋਂ ਆ ਤਾਂ ਉੱਥੇ ਜਿਹੜਾ ਬਿਹੇਵੀਅਰ ਆ ਉਹਦੇ ਨਾਲ ਉਹੀ ਰਹਿੰਦਾ ਕਿ ਨੀਵੀਂ ਜਾਤ ਦਾ ਹੈ। ਕਾਂਗਰਸ ਜਿਹੜੀ ਆ ਉਹ ਖੁੱਲ੍ਹ ਕੇ ਸਪੋਰਟ ਕਰ ਰਹੀ ਸੀ ਇਸ ਗੱਲ ਦੀ ਕਿ ਜਿਹੜਾ ਸੈਂਸਸ ਆ ਉਹਦੇ 'ਚ ਕਾਸਟ ਨੂੰ ਕੰਸੀਡਰ ਕੀਤਾ ਜਾਵੇ, ਕਾਸਟ ਬੇਸ ਸੈਂਸਸ ਹੋਵੇ। ਉਹ ਬੀਜੇਪੀ ਉਹਦਾ ਵਿਰੋਧ ਕਰ ਰਹੀ ਸੀ, ਪਰ ਹੁਣ ਜਿਹੜੀ ਸਥਿਤੀ ਬਣੀ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਜਿਹੜਾ ਅਗਲਾ ਜਿਹੜਾ ਵੀ ਜਦੋਂ ਵੀ ਸੈਂਸਸ ਹੋਊਗਾ ਉਹਦੇ ਜਿਹੜਾ ਉਹ ਸੈਂਸਸ ਆ ਉਹ ਕਾਸਟ ਬੇਸਡ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 30 ਅਪ੍ਰੈਲ 2025 17 ਵਿਸਾਖ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਬੀਤੇ ਕੱਲ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੋਈਆਂ ਨੇ ਸਿੱਖਾਂ ਦੇ ਉੱਤੇ, ਜਿਹੜਾ ਇਸ ਵਕਤ ਭਾਵੇਂ ਉਹ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜੀ ਇੱਕ ਜੰਗ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਗੱਲ ਹੋਵੇ ਜਾਂ ਅਦਰਵਾਈਜ਼ ਜਿਹੜੀਆਂ ਹੋਰ ਅਹਿਮ ਖਬਰਾਂ ਹੈਗੀਆਂ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਜੁੜੇ ਹੋਏ ਆ, TV 84 ਦੇ ਕੋਰਸਪੋਂਡੈਂਟ ਟੋਰਾਂਟੋ ਤੋਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ। ਪਹਿਲਾਂ ਸ਼ੁਰੂ ਕਰਦੇ ਹਾਂ ਪਹਿਲਾਂ ਟੌਪਿਕ ਦੇ ਤੌਰ ਤੇ ਜਿਹੜਾ ਅਸੀਂ ਬੀਤੀ ਕੱਲ ਵੀ ਅਹਿਮ ਡਿਵੈਲਪਮੈਂਟ ਜਿਹੜੀ ਮੋਦੀ ਸਰਕਾਰ ਵੱਲੋਂ ਆਪਣੀ ਫੌਜ ਨੂੰ ਖੁੱਲੀ ਛੁੱਟੀ ਦਿੱਤੀ ਗਈ ਸੀ ਪਹਿਲਗਾਮ ਅਟੈਕ ਦਾ ਜਵਾਬ ਦੇਣ ਦੇ ਲਈ। ਉਸ ਦੇ ਉੱਤੇ ਹਾਲਾਂਕਿ ਲੰਘੇ ਜਿਹੜੇ 24 ਘੰਟੇ ਨੇ ਇੱਕ ਵਾਰ ਐਂ ਲੱਗਿਆ ਸੀ ਵੀ ਹੋ ਸਕਦਾ ਹੁਣੇ ਹਮਲਾ ਜਿਹੜਾ ਭਾਰਤ ਵੱਲੋਂ ਕਰ ਦਿੱਤਾ ਜਾਣਾ ਆ, ਪਰ ਸਸਪੈਂਸ ਜਿਉਂਦਾ ਤਿਉਂ ਮੋਦੀ ਸਰਕਾਰ ਨੇ ਬਰਕਰਾਰ ਰੱਖਿਆ ਹੋਇਆ। ਸੋ ਮੈਂ ਚਾਹੂੰਗਾ ਵੀ ਥੋੜਾ ਜਿਹਾ ਇਹਦੇ ਤੇ ਨਜ਼ਰਸਾਨੀ ਕੀਤੀ ਜਾਵੇ ਵੀ ਇਸ ਵਕਤ ਕੀ ਸਿਚੁਏਸ਼ਨ ਬਣੀ ਹੋਈ ਹੈ ਤੇ ਜਿਹੜੀਆਂ ਲੇਟੈਸਟ ਰਿਪੋਰਟਸ ਦੋਵੇਂ ਪਾਸਿਓਂ ਆ ਰਹੀਆਂ ਨੇ, ਜਿੱਥੇ ਟੈਨਸ਼ਨ ਬਣੀ ਹੋਈ ਹੈ, ਜਿੱਥੇ ਆਪਸੀ ਗੱਲਬਾਤ ਜਾਂ ਨੈਗੋਸ਼ੀਏਸ਼ਨਸ ਦੀ ਲਾਈਨ, ਮੀਡੀਏਸ਼ਨਸ ਦੀ ਲਾਈਨ ਇੰਟਰਨੈਸ਼ਨਲੀ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਅਮਰੀਕਾ ਦੇ ਹਵਾਲੇ ਨਾਲ, ਉਹ ਜਿੱਥੇ ਇੱਕ ਪਾਸਿਓਂ ਚੱਲ ਰਹੀ ਆ ਉੱਥੇ ਨਾਲ ਹੀ ਨਾਲ ਗਰਾਊਂਡ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਵਿੱਚੋਂ ਕਿਸ ਕਿਸਮ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਸਥਿਤੀ ਆ ਜਿਵੇਂ ਕੱਲ ਤੋਂ ਮੈਂ ਕਹਿ ਸਕਦਾ ਕਿ ਅੱਜ ਸਥਿਤੀ ਜਿਹੜੀ ਆ ਉਹਦੇ 'ਚ ਕੁਛ ਸਾਨੂੰ ਜਿਹੜਾ ਮਾਹੌਲ ਆ ਜਾਂ ਗਰਮੀ ਆ ਉਹ ਘਟੀ ਨਜ਼ਰ ਆ ਰਹੀ ਆ ਤੇ ਕੁਛ ਗੱਲਾਂ ਲੱਗ ਰਿਹਾ ਵੀ ਜਿਹੜੀ ਐਸਕੇਲੇਸ਼ਨ ਆ ਉਹ ਕਿਤੇ ਨਾ ਕਿਤੇ ਉਹਦੇ 'ਚ ਸਟੈਗਨੇਸ਼ਨ ਦਾ ਅਹਿਸਾਸ ਹੋ ਰਿਹਾ। ਉਹਦੇ ਵਿੱਚ 2-3 ਫੈਕਟਰ ਨੇ। ਪਹਿਲੀ ਤਾਂ ਜਿਹੜੀ ਅਮਰੀਕਾ ਦੀ ਇਨਵੋਲਵਮੈਂਟ ਆ ਇਹ ਸਾਰੇ ਦੇ ਵਿੱਚ, ਕਿਉਂਕਿ ਜਿਹੜੇ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਉਹਨਾਂ ਨੇ ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕੀਤੀ ਆ ਫੋਨ ਦੇ ਉੱਤੇ, ਤੇ ਨਾਲ ਹੀ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ S ਜੈਸ਼ੰਕਰ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੇ ਇਸ ਤੋਂ ਇਲਾਵਾ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਮੀਡੀਆ ਰਿਟੋਰਿਕ ਸੀ ਉਹ ਵੀ ਅਸੀਂ ਦੇਖਿਆ ਕਿ ਇੱਕੋ ਦਮ ਜਿਹੜਾ ਇੰਡੀਆ ਦੀ ਜਿਹੜੀ ਯੂਨੀਅਨ ਗਵਰਨਮੈਂਟ ਆ BJP ਦੀ, ਉਹਨੇ ਜਿਹੜਾ ਕਾਸਟ ਸੈਂਸਸ ਕਰਾਉਣ ਦਾ ਫੈਸਲਾ ਜਿਹੜਾ ਆ ਕੀਤਾ ਆ, ਜਿਹੜਾ ਕਿ ਇੱਕ ਲੰਮੇ ਸਮੇਂ ਤੋਂ ਅਸੀਂ ਕਹਿ ਸਕਦੇ ਹਾਂ ਕਿ 1931 ਤੋਂ ਬਾਅਦ ਕਦੇ ਵੀ ਭਾਰਤ ਦੇ ਵਿੱਚ ਜਿਹੜਾ ਸੈਂਸਸ ਆ ਉਹਦੇ ਵਿੱਚ ਜਿਹੜਾ ਕਾਸਟ ਨੂੰ ਕੰਸੀਡਰ ਨਹੀਂ ਸੀ ਕੀਤਾ ਗਿਆ ਉਸ ਤਰ੍ਹਾਂ, ਤੇ ਉਹਦੀ ਲੰਮੇ ਸਮੇਂ ਤੋਂ ਇੱਕ ਡਿਮਾਂਡ ਸੀ। ਹਾਲਾਂਕਿ ਜਿਹੜੀ BJP ਦੀ ਗਵਰਨਮੈਂਟ ਆ, ਹਿੰਦੂਤਵਾ ਗਵਰਨਮੈਂਟ ਆ, ਉਹ ਹਮੇਸ਼ਾ ਇਸ ਕਾਸਟ ਸੈਂਸਸ ਦਾ ਵਿਰੋਧ ਕਰਦੀ ਰਹੀ ਆ। ਪਰ ਮਤਲਬ ਜਿਹੜਾ ਉਹ ਸਾਰਾ ਮੀਡੀਆ ਰਿਟੋਰਿਕ ਜਿਹੜਾ ਪਾਕਿਸਤਾਨ ਦੇ ਉੱਤੇ ਹਮਲੇ ਦੇ ਆਲੇ ਦੁਆਲੇ ਬਣਿਆ ਹੋਇਆ ਸੀ, ਕੁਛ ਘੰਟੇ ਪਹਿਲਾਂ ਜਿਹੜਾ ਮੋਦੀ ਆ ਉਹ ਮੀਟਿੰਗਸ ਲੈ ਰਿਹਾ ਸੀ ਸਾਰਿਆਂ ਦੀਆਂ, ਜਿਹੜਾ ਡਿਫੈਂਸ ਐਡਮਿਨਿਸਟ੍ਰੇਸ਼ਨ ਆ ਇੰਡੀਆ ਦਾ ਤੇ ਉਹਦੇ ਨਾਲ ਵੀ ਸਾਰੇ ਆਰਮੀ ਜਿਹੜੇ ਮਤਲਬ ਸਾਰਾ ਡਿਫੈਂਸ ਸਟਾਫ ਆ ਉਹਦੇ ਚੀਫ ਦੇ ਨਾਲ
ਪਰ ਇੱਕੋ ਦਮ ਜਿਹੜਾ ਸਾਰਾ ਉਹਦੇ 'ਚ ਸ਼ਿਫਟ ਆ ਗਿਆ ਕਿ ਜਦੋਂ ਦੇਖੋ ਸਾਰੀਆਂ ਖਬਰਾਂ ਮੀਡੀਆ ਸਾਰਾ ਭਰ ਗਿਆ ਕਾਸਟ ਸੈਂਸਸ ਦੀਆਂ ਖਬਰਾਂ ਦੇ ਨਾਲ। ਤੇ ਮਤਲਬ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੇ ਗੱਲਾਂ ਜਿਹੜੀਆਂ ਆ ਉਹ ਤੋਂ ਬਾਅਦ ਇਹ ਅਹਿਸਾਸ ਹੋ ਰਿਹਾ ਕਿ ਜਿਹੜੀ ਗੱਲ ਆ ਜਿੰਨੀ ਉਹ ਕਾਬੂ ਤੋਂ ਬਾਹਰ ਜਾ ਰਹੀ ਸੀ ਉਹਦੇ 'ਚ ਕੁਛ ਨਾ ਕੁਛ ਜਿਹੜੀ ਨਰਮੀ ਆਈ ਆ। ਉਹ ਹੁਣ ਅਮਰੀਕਾ ਦੀ ਇਨਵੋਲਵਮੈਂਟ ਜਿਹੜੀ ਆ ਉਹ ਮੰਨਿਆ ਜਾ ਰਿਹਾ ਕਿ ਉਹ ਇੱਕ ਵੱਡਾ ਫੈਕਟਰ ਆ ਉਹਦੇ 'ਚ, ਕਿਉਂਕਿ ਪਾਕਿਸਤਾਨ ਤੇ ਇੰਡੀਆ ਮਤਲਬ ਅਮਰੀਕਾ ਦਾ ਇਹਨਾਂ ਦੋਵਾਂ ਮੁਲਕਾਂ ਦੇ ਉੱਤੇ ਚੰਗਾ ਪ੍ਰਭਾਵ ਆ। ਤੇ ਜੇ ਅਮਰੀਕਾ ਨਹੀਂ ਚਾਹੁੰਦਾ ਕਿ ਮੁਲਕ ਜਿਹੜੇ ਆ ਕਿਸੇ ਤਰੀਕੇ ਦੀ ਜੰਗ ਵੱਲ ਵਧਣ, ਕਿਉਂਕਿ ਮੁਲਕਾਂ ਦੀ ਜਿਹੜੀ ਆਪਸੀ ਜੰਗ ਆ ਜਿਹੜੇ ਅਮਰੀਕਾ ਦੇ ਇੰਟਰਸਟ ਹੈ ਇਸ ਖਿੱਤੇ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ। ਤੇ ਇਸ ਕਰਕੇ ਮਤਲਬ ਇਹ ਲੱਗ ਰਿਹਾ ਕਿ ਜਿਹੜੀ ਐਸਕੇਲੇਸ਼ਨ ਸੀ ਤੇ ਨਾਲ ਹੀ ਦੂਜੇ ਪਾਸੇ ਜਿਹੜਾ ਇੰਡੀਆ ਨੇ ਵੀ ਜਿਹੜਾ ਮਤਲਬ ਅੰਦਰੋਂ ਸੋਰਸਿਸ ਤੋਂ ਇਹ ਖਬਰਾਂ ਆ ਰਹੀਆਂ ਕਿ ਜਿਹੜਾ ਇੰਡੀਆ ਦੀ ਡਿਫੈਂਸ ਲੀਡਰਸ਼ਿਪ ਆ ਖਾਸ ਤੌਰ ਤੇ 에ਅਰ ਫੋਰਸ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਫੁੱਲ ਫਲਾਈਟ ਵਾਰ ਆ ਉਹਦੇ ਲਈ ਹਜੇ ਤਿਆਰ ਨਹੀਂ ਆ। ਤੇ ਜਿਹੜੇ ਮਤਲਬ ਕਿਉਂਕਿ ਜਿਹੜਾ ਮੋਦੀ ਦਾ ਰਿਐਕਸ਼ਨ ਆ ਇੱਕ ਪੋਲੀਟੀਕਲ ਬੰਦਾ ਆ ਤੇ ਉਹਦੇ ਲਈ ਹੈਗਾ ਆ ਕਿ ਮਤਲਬ ਉਹ ਤਾਂ ਮਤਲਬ ਫੜਾ ਮਾਰਨੀ ਆ ਜਾਂ ਮਤਲਬ ਛਾਤੀ ਇੰਨੇ ਇੰਚ ਦੀ ਆ ਮੇਰੀ, ਉਹ ਗੱਲਾਂ ਕਹਿਣੀਆਂ ਉਹਦੇ ਪੋਲੀਟੀਕਲ ਰਿਟੋਰਿਕ ਲਈ ਆ। ਪਰ ਜਿਹੜਾ ਗਰਾਊਂਡ ਦੇ ਉੱਤੇ ਜਿਹੜੇ ਬੰਦਿਆਂ ਨੇ ਲੜਨਾ ਆ ਉਹਨਾਂ ਨੂੰ ਪਤਾ ਕਿ ਜਿਹੜਾ ਇੰਡੀਆ ਦੇ ਕੋਲ ਇਸ ਟਾਈਮ ਐਮੂਨੀਸ਼ਨ ਕਿੰਨਾ ਆ, ਇੰਡੀਆ ਦੇ ਕੋਲ ਜਿਹੜੇ ਹਥਿਆਰ ਨੇ ਉਹਨਾਂ ਦੀ ਸਥਿਤੀ ਕੀ ਆ ਤੇ ਪਾਕਿਸਤਾਨ ਦੇ ਹਥਿਆਰਾਂ ਦੇ ਨਾਲ ਵੀ ਉਹਨਾਂ ਨੂੰ ਪਤਾ ਆ ਵੀ ਪਾਕਿਸਤਾਨ ਕੋਲ ਕੀ ਆ। ਤੇ ਇਹਦੇ ਚੱਲਦਿਆਂ ਉੱਥੇ ਵੀ ਪ੍ਰੋਬਲਮਸ ਜਿਹੜੀਆਂ ਆ ਸੋਰਸਸ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਸੀ ਕਿ ਆ ਰਹੀਆਂ ਸੀ ਡਿਸੀਜਨ ਲੈਣ ਦੇ ਵਿੱਚ। ਤੇ ਜੇ ਤੋਂ ਬਾਅਦ ਮਤਲਬ ਅਸੀਂ ਦੇਖ ਰਹੇ ਹਾਂ ਕਿ ਫਿਲਹਾਲ ਇਹ ਲੱਗ ਰਿਹਾ ਕਿ ਉਹ ਜਿਹੜਾ ਕੰਸੈਂਸਸ ਆ ਕਿਸੇ ਵੀ ਤਰੀਕੇ ਦੇ ਅਟੈਕ ਦਾ ਉਹ ਨਹੀਂ ਬਣ ਪਾਇਆ ਇੰਡੀਅਨ ਸਟੇਟ ਦੇ ਅੰਦਰ। ਤੇ ਜਿਹਦੇ ਚੱਲਦਿਆਂ ਫਿਰ ਬੀਜੇਪੀ ਨੇ ਜਿਹੜਾ ਲੋਕਾਂ ਦਾ ਇੱਕ ਵਾਰ ਜਿਹੜਾ ਪੂਰਾ ਧਿਆਨ ਆ ਉਹ ਹੁਣ ਇਹ ਤੋਂ ਪਹਿਲਗਾਮ ਤੋਂ ਸ਼ਿਫਟ ਕਰਤਾ ਆ, ਡਾਇਵਰਟ ਕਰਤਾ ਆ ਕਾਸਟ ਸੈਂਸਸ ਦੇ ਵੱਲ। ਜੀ, ਤੇ ਜਿਹੜੀ ਇਹ ਕਾਸਟ ਸੈਂਸਸ ਦੀ ਗੱਲ ਹੈਗੀ ਹੈ ਮਤਲਬ ਥੋੜਾ ਜਿਹਾ ਇਹਦੀ ਵੀ ਮੈਂ ਚਾਹੂੰਗਾ ਜਾਂ ਬੈਕਗਰਾਊਂਡ ਦੇ ਵਿੱਚ ਜਾਣਾ ਬਣਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 1931 ਦੇ ਵਿੱਚ ਲਾਸਟ ਜਿਹੜੀ ਕਾਸਟ ਸੈਂਸਸ ਹੈ ਉਹ ਹੋਈ ਸੀ, ਉਦੋਂ ਅੰਗਰੇਜ਼ਾਂ ਦਾ ਰੂਲ ਸੀਗਾ ਭਾਰਤ ਦੇ ਵਿੱਚ। 1931 ਤੋਂ ਬਾਅਦ ਫਿਰ ਜਦੋਂ ਭਾਰਤ ਆਜ਼ਾਦ ਹੁੰਦਾ, ਮੇਰੇ ਖਿਆਲ ਜੇ ਪਹਿਲੀ ਜਿਹੜੀ ਸੈਂਸਸ ਸੀਗੀ ਉਹ 1951 ਦੇ ਵਿੱਚ ਹੁੰਦੀ ਹੈ। ਤੇ ਉਦੋਂ ਫਿਰ ਜਿਹੜਾ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਪਾਰਟ ਨੂੰ ਬਿਲਕੁਲ ਹੀ ਦੱਬ ਦਿੱਤਾ ਕਿ ਕਾਸਟ ਨੂੰ ਅਸੀਂ ਕਾਊਂਟ ਹੀ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਵੱਧਦੀ ਹੈ। ਉਸ ਤੋਂ ਲੈ ਕੇ ਚਲੋ ਰਿਜ਼ਰਵੇਸ਼ਨ ਦਾ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ, ਉਹਦੇ ਥੱਲੇ ਜਿਹੜੇ ਸ਼ਡਿਊਲ ਟ੍ਰਾਈਬਸ ਤੇ ਸ਼ਡਿਊਲ ਕਾਸਟ ਹੈਗੇ ਆ ਉਹਨਾਂ ਦੀ ਕਾਊਂਟਿੰਗ ਵੱਖਰੇ ਲੈਵਲ ਤੇ ਹੋਣ ਲੱਗੀ। ਪਰ ਜਿਹੜੀਆਂ OBCs ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਨੂੰ ਪੁਰਾਣੇ ਉਹਦੇ ਵਿੱਚ ਜੇ ਦੇਖਣਾ ਹੋਵੇ ਤੇ ਅਛੂਤ ਜਾਂ ਅਨਟਚੇਬਲਸ ਕਹਿ ਕੇ ਦੁਰਕਾਰਿਆ ਜਾਂਦਾ ਰਿਹਾ, ਉਹਨਾਂ ਦੀ ਗਿਣਤੀ ਜਿਹੜੀ ਹੈ ਅਦਰ ਬੈਕਵਰਡ ਕਲਾਸਿਸ ਦੀ ਉਹ ਨਹੀਂ ਕੀਤੀ ਗਈ ਕਾਸਟ ਦੇ ਵਿੱਚ, ਕਾਸਟ ਸੈਂਸਸ ਦੇ ਵਿੱਚ ਕਿਤੇ ਵੀ ਕੋਈ ਡਾਟਾ ਉਸ ਕਿਸਮ ਦਾ ਅਵੇਲੇਬਲ ਨਹੀਂ ਕੀਤਾ ਗਿਆ ਪਿਛਲੇ ਸਾਰੇ ਸਮੇਂ ਦੇ ਵਿੱਚ। ਹਾਲਾਂਕਿ ਮੰਗ ਉੱਠਦੀ ਰਹੀ ਹੈ ਕਿਉਂਕਿ ਇੱਕ ਵੱਡਾ ਵੋਟ ਬੈਂਕ ਜਾਂ ਉਸ ਕਿਸਮ ਦੀ ਜਿਹੜੀ ਕੰਸੋਲੀਡੇਸ਼ਨ ਹੈਗੀ ਹੈ ਉਹ ਰਹੀ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ। ਤੇ ਮੋਦੀ ਸਰਕਾਰ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਮੋਦੀ ਸਰਕਾਰ ਵੱਲੋਂ ਹਮੇਸ਼ਾ ਇਸ ਦਾ ਵਿਰੋਧ ਕੀਤਾ ਗਿਆ ਕਾਸਟ ਸੈਂਸਸ ਦਾ। ਤੇ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਇਸ ਵਕਤ, ਰਾਹੁਲ ਗਾਂਧੀ ਹੋਣ ਜਾਂ ਸਾਰਾ ਜਿਹੜਾ ਇੰਡੀਆ ਬਲਾਕ ਹੈ ਕਾਂਗਰਸ ਦੇ ਨਾਲ ਬਣਿਆ ਹੋਇਆ, ਉਹਨਾਂ ਵੱਲੋਂ ਪੁਸ਼ ਕੀਤਾ ਜਾ ਰਿਹਾ ਸੀ ਇਸ ਦੇ ਉੱਤੇ। ਸੋ ਹੁਣ ਅਜਿਹਾ ਕੀ ਵਾਪਰਿਆ, ਕੀ ਘਟਨਾਕ੍ਰਮ ਹੋਇਆ ਕਿ ਜਿਹੜਾ ਅੱਜ ਇਹ ਫੈਸਲਾ ਲਿਆ ਗਿਆ ਜਾਂ ਇਹ ਜਿਹੜੀਆਂ ਸਾਰੀਆਂ ਖਬਰਾਂ ਨੇ ਹੁਣ ਕਾਸਟ ਸੈਂਸਸ ਦੀ ਅਨਾਉਂਸਮੈਂਟ ਦੇ ਨਾਲ ਭਰੀਆਂ ਹੋਈਆਂ ਨੇ, ਕੀ ਵਾਪਰਿਆ ਹੁਣ? ਜਿਹੜਾ ਅਮਰਵੀਰ ਸਿੰਘ ਜੀ ਦੇਖੋ, ਇੰਡੀਆ ਦੁਨੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਇੱਕ ਮੋਸਟ ਅਨਇਕੁਅਲ ਕੰਟਰੀ ਆ, ਜਿੱਥੇ ਸਭ ਤੋਂ ਜ਼ਿਆਦਾ ਇਨਇਕੁਐਲਿਟੀ ਆ ਲੋਕਾਂ ਦੇ ਵਿੱਚ, ਸੋਸ਼ਲ ਸਟੈਂਡਰਡ ਨੂੰ ਲੈ ਕੇ ਵੀ, ਤੇ ਨਾਲ ਹੀ ਚਾਹੇ ਤੁਸੀਂ ਵੈਲਥ ਦੇ ਪੱਖ ਤੋਂ ਗੱਲ ਕਰੋ, ਆਰਥਿਕਤਾ ਦੇ ਪੱਖ ਤੋਂ ਗੱਲ ਕਰੋ, ਵੀ ਉਹਦੇ ਵਿੱਚ ਜਿਹੜਾ ਇਹ ਕਾਸਟ ਵਾਲਾ ਸਿਸਟਮ ਆ ਜਿਹੜੀ ਹਿੰਦੂਤਵ ਆ ਜਾਂ ਹਿੰਦੂ ਆਈਡੀਓਲੋਜੀ ਆ, ਉਹਦੀ ਉਹਦਾ ਮੇਨ ਪਲੇਟਫਾਰਮ ਆ ਉਹ ਕਾਸਟ ਸਿਸਟਮ ਆ। ਵੀ ਉਹ ਕਾਸਟ ਸਿਸਟਮ ਜਿਹੜਾ ਆ ਉਹਦਾ ਇੱਥੋਂ ਤੱਕ ਮਤਲਬ ਅਟੈਕ ਆ ਜਿਹੜੀ ਹਿਊਮੈਨਿਟੀ ਦੇ ਉੱਤੇ,
ਵੀ ਬਾਕੀ ਦੀਆਂ ਡਿਵੀਜ਼ਨਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਅੱਜ ਪੈਸੇ ਘੱਟ ਆ, ਕੱਲ ਉਹ ਅਮੀਰ ਹੋ ਗਿਆ, ਉਹਦੇ ਕੋਲ ਪੈਸੇ ਆ ਗਏ ਤਾਂ ਉਹ ਮਤਲਬ ਆਪਣੀ ਥਾਂ ਸਮਾਜ 'ਚ ਬਣਾ ਸਕਦਾ, ਕੁਝ ਵੀ ਆ। ਪਰ ਜਿਹੜਾ ਕਾਸਟ ਸਿਸਟਮ ਆ ਉਹਦੇ ਜਿਹੜੇ ਦੋ ਪਹਿਲੂ, ਇੱਕ ਤਾਂ ਜਨਮ ਤੋਂ ਜਿਹੜਾ ਉਹ ਬੰਦੇ ਨੂੰ ਮੰਨਦੇ ਆ ਕਿ ਜਿਹੜੇ ਬੰਦੇ ਨੇ ਜੇ ਕਿਸੇ ਪਾਰਟੀਕੂਲਰ ਕਾਸਟ 'ਚ ਜਨਮ ਲੈ ਲਿਆ ਉਹ ਮਤਲਬ ਦੁਬਾਰਾ ਕਦੇ ਵੀ ਆਪਣੇ ਮਤਲਬ ਜਿਹੜੀ ਅਪਰ ਸੁਸਾਇਟੀ ਮੰਨੀ ਜਾਂਦੀ ਆ ਉਸ ਆਈਡੀਏ ਦੇ ਮੁਤਾਬਕ ਉਹ ਮਤਲਬ ਉਹਦੇ ਬਰਾਬਰ ਦਾ ਨਹੀਂ ਹੋ ਸਕਦਾ। ਉਹਨੇ ਨੀਚ ਜੰਮਿਆ ਤੇ ਉਹਨੇ ਨੀਚ ਹੀ ਰਹਿਣਾ। ਤੇ ਦੂਜਾ ਮਤਲਬ ਉਹਦੇ 'ਚ ਉਹਨਾਂ ਦਾ ਫੈਕਟਰ ਜਿਹੜਾ ਉਹਨੂੰ ਆਈਸੋਲੇਟ ਕਰਨ ਦਾ ਰੱਖਿਆ, ਮਤਲਬ ਕੋਈ ਜਿਹੜਾ ਆਈਡੀਆ ਬਿਲਡ ਅਪ ਕੀਤਾ ਉਹ ਕੀਤਾ ਅਨਟੱਚੇਬਿਲਿਟੀ ਦਾ, ਕਿ ਜੇ ਕੋਈ ਮਤਲਬ ਜਿਹੜੀਆਂ ਨੀਵੀਆਂ ਜਾਤਾਂ 'ਚ ਜੰਮ ਗਿਆ ਇੱਕ ਵਾਰ, ਭਾਵੇਂ ਉਹਦੇ ਕੋਲ ਲੱਖ ਟੈਲੈਂਟ ਹੋਵੇ, ਉਹਦੇ ਕੋਲ ਲੱਖ ਕਾਬਲੀਅਤ ਹੋਵੇ, ਪਰ ਜਿਹੜਾ ਸੋ ਕਾਲਡ ਉੱਚੀ ਜਾਤੀ ਦੇ ਵਿੱਚ ਜੰਮਿਆ ਬੰਦਾ ਉਹਨੇ ਉਹਦੇ ਸਪਰਸ਼, ਉਹਦੇ ਟੱਚ ਦੇ ਵਿੱਚ ਹੀ ਨਹੀਂ ਆਉਣਾ। ਮਤਲਬ ਜਿਹੜੀ ਇਹ ਆਈਸੋਲੇਸ਼ਨ ਆ ਇਹ ਸਦੀਆਂ ਦੀ, ਪੀੜ੍ਹੀਆਂ ਦਰ ਪੀੜ੍ਹੀਆਂ ਇਹ ਮਤਲਬ ਸਿਸਟਮ ਉੱਥੇ ਚੱਲਿਆ ਆ ਰਿਹਾ। ਤਾਂ ਉਹਦੇ ਨਾਲ ਕੀ ਹੋਇਆ ਵੀ ਜਿਹੜੇ ਰਿਸੋਰਸਿਸ ਆ ਉਹ ਮਤਲਬ ਇੰਡੀਆ ਬਣਨ ਤੋਂ ਪਹਿਲਾਂ ਤੋਂ, ਜਦੋਂ ਮੁਗਲਾਂ ਤੋਂ ਵੀ ਪਹਿਲਾਂ ਤੋਂ ਮਤਲਬ ਇਹਨਾਂ ਦੀਆਂ ਆਪਣੀਆਂ ਐਸਟੈਬਲਿਸ਼ਮੈਂਟਸ ਰਹੀਆਂ ਇਸ ਖਿੱਤੇ ਦੇ ਵਿੱਚ, ਤਾਂ ਉਦੋਂ ਤੋਂ ਹੀ ਇਹ ਸਿਸਟਮ ਚੱਲਿਆ ਆਇਆ ਵੀ ਜਿਹੜੀ ਕਲਾਸ ਇਹਨਾਂ ਨੇ ਕਾਸਟ ਦੇ ਬੇਸਿਸ ਦੇ ਉੱਤੇ ਅਪਰ ਮੰਨੀ, ਉੱਚ ਜਾਤੀ ਮੰਨੀ, ਰਿਸੋਰਸਿਸ ਵੀ ਸਾਰੇ ਉਹਦੇ ਕੋਲੇ ਕੰਸੋਲੀਡੇਟ ਹੋਏ। ਤੇ ਰਿਸੋਰਸਿਸ ਉਹ ਸੱਤਾ ਦੇ ਰੂਪ 'ਚ, ਤੇ ਸੱਤਾ ਤੋਂ ਬਾਅਦ ਭਾਵੇਂ ਉਹ ਧਾਰਮਿਕ ਅਗਵਾਈ ਹੋਵੇ ਚਾਹੇ ਉਹ ਵੈਲਥ ਹੋਵੇ, ਮਤਲਬ ਹਰ ਇੱਕ ਪਹਿਲੂ ਤੋਂ ਜਿਹੜੀ ਉਹ ਪਾਵਰ ਆ ਉਹ ਉਸ ਵਰਗ ਕੋਲ ਰਹੀ। ਤੇ ਜਿਹੜਾ ਉਹ ਵਰਗ ਆ ਉਹ ਸਦੀਆਂ ਤੋਂ ਫਿਰ ਉਹ ਕਿਉਂਕਿ ਉਹ ਮਤਲਬ ਆਈਸੋਲੇਸ਼ਨ 'ਚ ਰਿਹਾ, ਉਹਨੂੰ ਮੌਕਾ ਹੀ ਨਹੀਂ ਮਿਲਿਆ, ਤਾਂ ਉਹ ਅਸੀਂ ਕਹਿ ਸਕਦੇ ਹਾਂ ਵੀ ਇੱਕ ਸਦੀਆਂ ਤੋਂ ਉਹਨੂੰ ਜਿਹੜੇ ਰਿਸੋਰਸਿਸ ਆ ਉਹਨਾਂ ਤੋਂ ਵਿਰਵਾ ਰੱਖਿਆ ਗਿਆ। ਹੁਣ ਮਤਲਬ ਭਾਰਤ ਜਦੋਂ ਹੋਂਦ 'ਚ ਆਇਆ ਉਹ ਤੋਂ ਬਾਅਦ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੇ ਜਿਹੜੀ ਉਹ ਮੂਵਮੈਂਟ ਸਾਰੀ ਰਨ ਕੀਤੀ, ਜਿਹਦੇ 'ਚ ਉਹਨਾਂ ਨੇ ਅਨਟੱਚੇਬਿਲਿਟੀ ਨੂੰ ਖਤਮ ਕਰਨ ਦੇ ਲਈ, ਚਾਹੇ ਮਤਲਬ ਇੱਕ ਜਿਹੜੀ ਉਹਨਾਂ ਦਾ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੇਸਿਕ ਆਈਡੀਆ ਸੀ ਉਹ ਇਹੀ ਸੀ ਕਿ ਜਦੋਂ ਤੱਕ ਰਿਸੋਰਸਿਸ ਜਿਹੜੇ ਆ ਉਹ ਨਹੀਂ ਮਿਲਦੇ ਇਹਨਾਂ ਨੂੰ, ਰਿਸੋਰਸਿਸ ਦੇ ਵਿੱਚ ਭਾਵ ਕਿ ਰਿਜ਼ਰਵੇਸ਼ਨ ਨੌਕਰੀਆਂ ਦੇ ਵਿੱਚ ਭਾਵ ਨੌਕਰੀਆਂ ਨਹੀਂ ਮਿਲਦੀਆਂ ਚੰਗੀਆਂ, ਉਹਦੇ ਨਹੀਂ ਮਿਲਦੇ, ਫਿਰ ਉਹਨਾਂ ਦੇ ਰਾਹੀਂ ਪੈਸਾ ਨਹੀਂ ਆਉਂਦਾ, ਵੀ ਉਦੋਂ ਤੱਕ ਇਹ ਬੰਦੇ ਜਿਹੜੇ ਆ ਉਹ ਆਈਸੋਲੇਸ਼ਨ 'ਚ ਨਹੀਂ ਨਿਕਲ ਸਕਦੇ। ਪਰ ਡਾਕਟਰ ਭੀਮ ਰਾਓ ਅੰਬੇਦਕਰ ਦਾ ਵੀ ਜਿਹੜਾ ਆਈਡੀਆ ਸੀ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਫੇਲ ਹੋਇਆ, ਕਿ ਲੰਮਾ ਸਮਾਂ ਭਾਰਤ ਦੇ ਵਿੱਚ ਨੌਕਰੀਆਂ ਕਰਨ ਤੋਂ ਬਾਅਦ ਵੀ ਮਤਲਬ ਉੱਚ ਅਹੁਦਿਆਂ ਤੇ ਰਹਿਣ ਤੋਂ ਬਾਅਦ ਵੀ ਇੱਥੋਂ ਤੱਕ ਸਥਿਤੀ ਆ ਵੀ ਜੇ ਜੱਜਾਂ ਦੇ ਵਿੱਚ ਕੋਈ ਐਸਸੀ ਜੱਜ ਹੈਗੇ ਆ ਤਾਂ ਉਹ ਜਿਹੜੇ ਅਪਰ ਕਾਸਟ ਜੱਜ ਆ ਉਹਨਾਂ ਦੇ ਵਿੱਚ ਵੀ ਮਤਲਬ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੋ ਕਾਲਡ ਕਾਸਟ ਤੋਂ ਆ, ਤਾਂ ਉੱਥੇ ਜਿਹੜਾ ਬਿਹੇਵੀਅਰ ਆ ਉਹਦੇ ਨਾਲ ਉਹੀ ਰਹਿੰਦਾ ਕਿ ਨੀਵੀਂ ਜਾਤ ਦਾ ਆ, ਭਾਵੇਂ ਉਹ ਉਹਦੇ ਬਰਾਬਰ ਉਹਦੇ ਤੇ ਬੈਠਾ ਹੋਵੇ ਪੋਸਟ ਦੇ ਰੂਪ 'ਚ। ਤਾਂ ਮਤਲਬ ਜਿਹੜੀ ਉਹ ਅਨਟੱਚੇਬਿਲਿਟੀ ਦੀ ਸੈਂਸ ਆ ਜਿਹੜੀ ਹਿੰਦੂ ਮਾਈਂਡ ਦੇ ਵਿੱਚ ਪਈ ਆ ਉਹ ਖਤਮ ਨਹੀਂ ਕਰ ਸਕਿਆ। ਮਤਲਬ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੋਵੀਜ਼ਨ ਸੀ ਸਾਰਾ, ਉਹ ਵੀ ਮਤਲਬ ਉਹ ਸਾਰੀਆਂ ਪ੍ਰੋਬਲਮਸ ਦੇ ਨਾਲ ਮਤਲਬ ਉਹ ਤਾਂ ਖਤਮ ਨਹੀਂ ਹੋ ਰਹੀ। ਤੇ ਦੂਜੇ ਪਾਸੇ ਪਰ ਜਿਹੜੇ ਲੋਅਰ ਕਾਸਟ, ਸੋ ਕਾਲਡ ਲੋਅਰ ਕਾਸਟ ਗਰੁੱਪਸ ਨੇ ਉਹ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਸੀ ਕਿ ਜਿਹੜੀ ਸੈਂਸਸ ਹੁੰਦਾ, ਕਿਉਂਕਿ ਸੈਂਸਸ ਦੇ ਉੱਤੇ ਹੀ ਸਾਰੀ ਪਾਲਿਸੀ ਬਣਾਈ ਜਾਂਦੀ ਆ ਦੇਸ਼ ਦੀ, ਤੇ ਉਹ ਸੈਂਸਸ ਦੇ ਵਿੱਚ ਉਹ ਕਹਿੰਦੇ ਸੀ ਕਿ ਤੁਸੀਂ ਜਦੋਂ ਪੋਪੂਲੇਸ਼ਨ ਨੂੰ ਮਾਪਣਾ ਆ ਕਿ ਕਿਹੜੇ ਭਾਈਚਾਰੇ ਦੇ, ਕਿਹੜੀ ਕਮਿਊਨਿਟੀ ਦੇ, ਕਿਹੜੇ ਖਿੱਤੇ ਦੇ ਵਿੱਚ ਕਿੰਨੇ ਲੋਕ ਨੇ, ਤਾਂ ਕਿ ਜਿਹੜੀਆਂ ਵੈਲਫੇਅਰ ਪਾਲਿਸੀਜ਼ ਨੇ ਉਹ ਉਸ ਮੁਤਾਬਕ ਹੀ ਜਿਹੜੀਆਂ ਫਰੇਮ ਹੋਣੀਆਂ ਨੇ, ਤਾਂ ਉਹਦੇ 'ਚ ਤੁਸੀਂ ਕਾਸਟ ਫੈਕਟਰ ਨੂੰ ਕੰਸੀਡਰ ਕਰੋ। ਤੇ ਤੁਹਾਨੂੰ ਪਤਾ ਲੱਗੇ ਵੀ ਜਿਹੜੇ ਮਾਰਜਨਲਾਈਜ਼ਡ ਸੈਕਸ਼ਨ ਹੈਗੇ ਆ ਜਾਂ ਜਿਹੜੇ ਲੋਅਰ ਕਾਸਟ ਸੈਕਸ਼ਨ ਆ, ਸੋ ਕਾਲਡ ਲੋਅਰ ਕਾਸਟ, ਉਹਨਾਂ ਦੇ ਤੱਕ ਵੈਲਫੇਅਰ ਪਾਲਿਸੀਜ਼ ਪਹੁੰਚ ਰਹੀਆਂ ਨੇ ਜਾਂ ਨਹੀਂ ਪਹੁੰਚ ਰਹੀਆਂ, ਤੇ ਜੇ ਨਹੀਂ ਪਹੁੰਚ ਰਹੀਆਂ ਤਾਂ ਉਹਨਾਂ ਦੇ ਵੈਲਫੇਅਰ ਦੇ ਲਈ ਪਾਲਿਸੀਜ਼ ਉਵੇਂ ਫਰੇਮ ਕੀਤੀਆਂ ਜਾ ਸਕਣ। ਤਾਂ ਬੇਸਿਕਲੀ ਮਤਲਬ ਵੀ ਜਿਹੜੀ ਉਹ ਜਦੋਜਹਿਦ ਸੀ ਉਹਨੂੰ ਲਗਾਤਾਰ, ਭਾਵੇਂ ਉਹ ਕਾਂਗਰਸ ਦੀ ਪਾਰਟੀ ਰਹੀ ਆ ਸੱਤਾ 'ਚ, ਚਾਹੇ ਬੀਜੇਪੀ ਰਹੀ ਆ, ਉਹ ਡਿਨਾਇਲ ਮੋਡ 'ਚ ਰਹੇ ਆ। ਪਰ ਹੁਣ ਕਾਂਗਰਸ ਜਿਹੜੀ ਆ ਉਹ ਖੁੱਲ ਕੇ ਸਪੋਰਟ ਕਰ ਰਹੀ ਸੀ ਇਸ ਗੱਲ ਦੀ ਕਿ ਜਿਹੜਾ ਸੈਂਸਸ ਆ ਉਹਦੇ 'ਚ ਕਾਸਟ ਨੂੰ ਕੰਸੀਡਰ ਕੀਤਾ ਜਾਵੇ, ਕਾਸਟ ਬੇਸ ਸੈਂਸਸ ਹੋਵੇ। ਉਹ ਬੀਜੇਪੀ ਉਹਦਾ ਵਿਰੋਧ ਕਰ ਰਹੀ ਸੀ। ਪਰ ਹੁਣ ਜਿਹੜੀ ਸਥਿਤੀ ਬਣੀ, ਕੱਲ ਰਾਤੋਂ ਰਾਤ ਕਿਸੇ ਨੂੰ ਸੋਚਿਆ ਨਹੀਂ ਸੀ ਕਿ ਇਹ ਬਿਆਨ ਆਉਣਾ, ਤੇ ਜਿਹੜਾ ਇਹ ਬਿਆਨ ਆ ਇਹ ਭਾਰਤ ਸਰਕਾਰ ਵੱਲੋਂ ਸਾਹਮਣੇ ਆਇਆ, ਜਿਹਦੇ 'ਚ ਹੁਣ ਇਹ ਆ ਕਿ ਉਹਨਾਂ ਨੇ ਗੱਲ ਮੰਨੀ ਆ ਕਿ ਜਿਹੜਾ ਸੈਂਸਸ ਉਹ ਹੋਣਾ ਕਦੋਂ ਆ, ਉਹਦੀਆਂ ਕੀ ਮਤਲਬ ਉਹਦੇ ਕੀ ਨੋਰਮਸ ਹੋਣਗੇ, ਕਿਵੇਂ ਉਹ ਸਾਰਾ ਡਾਟਾ ਕੰਸੀਡਰ ਕਰਨਗੇ ਜਾਂ ਇਕੱਠਾ ਕਰਨਗੇ, ਉਹ ਹਜੇ ਕੋਈ ਸਪਸ਼ਟ ਨਹੀਂ ਕੀਤਾ। ਪਰ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਜਿਹੜਾ ਵੀ ਜਦੋਂ ਵੀ ਸੈਂਸਸ ਹੋਊਗਾ ਉਹਦੇ ਜਿਹੜਾ ਉਹ ਸੈਂਸਸ ਆ ਉਹ ਕਾਸਟ ਬੇਸਡ ਹੋਊਗਾ।
ਇਹਦੇ ਚ ਅਮਰਵੀਰ ਸਿੰਘ ਜੀ, ਇੱਕ ਤਾਂ ਮੈਂ ਤੁਹਾਨੂੰ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਸਾਰਾ ਜਿਹੜਾ ਮੀਡੀਆ ਰਿਟੋਰਿਕ ਚੱਲ ਰਿਹਾ ਸੀ ਵੀ ਜਿਹਦੇ ਚ ਪਰਸੋਂ ਸਾਰਾ ਇੰਡੀਅਨ ਮੀਡੀਆ ਇਹ ਗੱਲ ਕਹਿ ਰਿਹਾ ਸੀ ਵੀ ਇਸ ਤਾਂ ਕੱਲ ਨੂੰ ਸਾਡੀ ਫੌਜ ਨੇ ਪਾਕਿਸਤਾਨ ਤੇ ਕਬਜ਼ਾ ਕਰਿਆ ਹੀ ਕਰਿਆ ਲੋ, ਤੇ ਉਹ ਸਾਰਾ ਹੀ ਜਿਹੜਾ ਮਤਲਬ ਚੇਂਜ ਉਹਨਾਂ ਨੇ ਕਰਤਾ ਵੀ ਉਹ ਚੁੱਪ ਕਰ ਗਏ ਉਸ ਮਸਲੇ ਤੇ ਉਹ ਕਾਸਟ ਸੈਂਸਸ ਦੇ ਉੱਤੇ ਬੋਲਣਾ ਸ਼ੁਰੂ ਹੋ ਗਏ ਸਾਰੇ। ਜਿਵੇਂ ਤੋਤੇ ਨੂੰ ਤੁਸੀਂ ਕੋਈ ਗੱਲ ਰਟਾ ਦਿੰਦੇ ਹੋ ਫਿਰ ਉਹੀ ਬੋਲੀ ਜਾਂਦਾ। ਤੇ ਉਸ ਤੋਂ ਇਲਾਵਾ ਜਿਹੜੀ ਬਿਹਾਰ ਦੀ ਇਲੈਕਸ਼ਨ ਆ ਉਹ ਵੀ ਬੜੀ ਇੱਕ ਇੰਪੋਰਟੈਂਟ ਆ ਕਿ ਬਿਹਾਰ ਦੇ ਵਿੱਚ ਬੀਜੇਪੀ, ਕਿਉਂਕਿ ਬਿਹਾਰ ਦੇ ਵਿੱਚ ਬੀਜੇਪੀ ਜਿਹੜੇ ਆਪਣੇ ਅਲਾਇੰਸ ਪਾਰਟਨਰ ਆ ਉਹਨਾਂ ਦੇ ਨਾਲ ਹੀ ਸਰਕਾਰ 'ਚ ਆਈ ਆ ਹੁਣ ਤੱਕ। ਤੇ ਉਹ ਜਿਹੜੇ ਅਲਾਇੰਸ ਪਾਰਟਨਰ ਨੇ ਨਿਤਿਸ਼ ਕੁਮਾਰ ਕਦੇ ਆ ਗਏ ਬੀਜੇਪੀ ਦੇ ਨਾਲ, ਕਦੇ ਫਿਰ ਉਹ ਚਲੇ ਗਏ। ਮਤਲਬ ਬੀਜੇਪੀ ਆਪ ਉੱਥੇ ਇੱਕ ਵੱਡੀ ਧਿਰ ਬਣਨ 'ਚ ਕਾਮਯਾਬ ਨਹੀਂ ਹੋ ਸਕੀ। ਤੇ ਉੱਥੇ ਜ਼ਿਆਦਾ ਨਿਤਿਸ਼ ਕੁਮਾਰ ਜਾਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ, ਇਹ ਪਾਰਟੀਆਂ ਰੀਜਨਲ ਪਾਰਟੀਆਂ ਨੇ। ਹੁਣ ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਬੀਜੇਪੀ ਦਾ ਇਹ ਟਰੈਕ ਰੈਕਡ ਆ ਵੀ ਜਿੱਥੇ ਵੀ ਉਹਨੇ ਕਿਸੇ ਦੇ ਨਾਲ ਸਾਂਝ ਪਾ ਕੇ ਕਿਸੇ ਸੂਬੇ ਦੇ ਵਿੱਚ ਸੱਤਾ 'ਚ ਆਈ ਆ, ਫਿਰ ਜਿਹੜਿਆਂ ਨਾਲ ਉਹਨੇ ਸਾਂਝ ਪਾਈ ਆ ਉਹਦੀਆਂ ਜੜ੍ਹਾਂ ਵੱਡੀਆਂ ਨੇ ਤੇ ਉਸ ਪਾਰਟੀ ਨੂੰ ਖਤਮ ਕੀਤਾ। ਤੇ ਹੁਣ ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਬਿਹਾਰ ਦੇ ਵਿੱਚ ਆਪਣੇ ਦਮ ਦੇ ਉੱਤੇ ਉਹ ਸਰਕਾਰ ਲਿਆਵੇ ਜਾਂ ਵੱਡੀ ਪਾਰਟੀ ਬਣੇ। ਤੇ ਉਹਦੇ ਲਈ ਬੀਜੇਪੀ ਨੇ ਇਹ ਜਿਹੜਾ ਪੱਤਾ ਖੇਡਿਆ, ਕਿਉਂਕਿ ਬਿਹਾਰ ਦੇ ਵਿੱਚ ਜਿਹੜੀ ਸਾਰੀ ਪੋਲਿਟਿਕਸ ਆ ਉਹ ਕਾਸਟ ਦੇ ਉੱਤੇ ਬੇਸਡ ਆ ਤੇ ਉੱਥੇ ਇੱਕ ਵੱਡਾ ਮਸਲਾ ਆ ਜਿਹੜਾ ਕਾਸਟ ਸੈਂਸਸ ਦਾ ਸੀ। ਤਾਂ ਇਹ ਮੰਨਿਆ ਜਾ ਰਿਹਾ ਕਿ ਬੀਜੇਪੀ ਨੇ ਇਹ ਕਾਰਡ ਬਿਹਾਰ ਇਲੈਕਸ਼ਨਸ ਦੇ ਮੱਦੇਨਜ਼ਰ ਜਿਹੜਾ ਪਲੇ ਕੀਤਾ ਤੇ ਉਹ ਕਿਉਂਕਿ ਇਲੈਕਸ਼ਨ ਹੁਣ ਹੋਣੇ ਆ, ਸੈਂਸਸ ਪਤਾ ਨਹੀਂ ਕਦੋਂ ਹੋਣਾ ਆ, ਤੇ ਇਹਨਾਂ ਦਾ ਕੀ ਹੈ ਇੱਕ ਫੇਰ ਮੁੱਕਰ ਜਾਣਗੇ। ਮਤਲਬ ਵੀ ਜੇ ਸੈਂਸਸ ਅਸੀਂ ਮਤਲਬ ਕਾਸਟ ਨੂੰ ਕਿਵੇਂ ਕੰਸੀਡਰ ਕਰਨਾ, ਉਹ ਕਿਸਾਨਾਂ ਨੇ ਦੇਖਿਆ ਹੀ ਹੈ ਜੋ ਕਿਸਾਨਾਂ ਦੇ ਨਾਲ ਹੋਇਆ। ਤਾਂ ਮਤਲਬ ਬੀਜੇਪੀ ਜਿਹੜੀ ਆ ਜਾਂ ਮੋਦੀ ਜਿਹੜਾ ਆ ਉਹਨੇ, ਜੇ ਤੁਹਾਨੂੰ ਯਾਦ ਹੋਣਾ ਜਦੋਂ ਆਹ ਪਹਿਲਗਾਮ ਦਾ ਹਮਲਾ ਵੀ ਹੋਇਆ ਸੀ, ਉਹ ਤੋਂ ਬਾਅਦ ਉਹਨੇ ਬਿਹਾਰ ਜਾ ਕੇ ਉਹ ਬਿਆਨ ਦਿੱਤਾ ਸੀ ਕਿ ਮੈਂ ਧਰਤੀ ਦੇ ਕਿਸੇ ਵੀ ਥਾਂ ਤੇ ਚਲੇ ਜਾਣ, ਮਤਲਬ ਧਰਤੀ ਦੇ ਅਖੀਰ ਤੱਕ ਜਾ ਕੇ ਵੀ ਮੈਂ ਹਮਲਾਵਰਾਂ ਨੂੰ ਜਿਹੜਾ ਆ ਟੈਰਰਿਸਟਾਂ ਨੂੰ ਮਾਰੂੰਗਾ ਜਾਂ ਇਹ ਕਰੂੰਗਾ ਉਹ ਕਰੂੰਗਾ। ਤਾਂ ਉਹ ਸਾਰੇ ਮਤਲਬ ਜੋ ਵੀ ਕੀਤਾ ਜਾ ਰਿਹਾ ਉਹ ਬੀਜੇਪੀ ਜਿਹੜੀ ਆ ਬਿਹਾਰ ਦੀ ਇਲੈਕਸ਼ਨ ਦੇ ਮੱਦੇਨਜ਼ਰ ਕਰ ਰਹੀ ਆ। ਤੇ ਜਿਹੜਾ ਇਹ ਕਾਸਟ ਸੈਂਸਸ ਦਾ ਇਹ ਡਿਸੀਜਨ ਆ, ਇਹਦੇ ਦੇ ਦੋਨੇ ਫੈਕਟਰ ਮੰਨੇ ਜਾ ਰਹੇ ਆ। ਇੱਕ ਤਾਂ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਪਾਕਿਸਤਾਨ ਦੇ ਖਿਲਾਫ ਰਿਟੋਰਿਕ ਬਣਾਇਆ ਸੀ ਉਹਦੇ 'ਚ ਕੰਸੈਂਸਸ ਨਹੀਂ ਬਣ ਪਾਇਆ ਇੰਡੀਆ ਦਾ ਅਟੈਕ ਨੂੰ ਲੈ ਕੇ, ਤੇ ਜਿਹਦੇ ਕਰਕੇ ਉਹ ਸਾਰਾ ਜਿਹੜਾ ਮਾਈਂਡ ਸ਼ਿਫਟ ਆ ਪੋਪੂਲੇਸ਼ਨ ਦਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਨਾਲ ਹੀ ਜਿਹੜਾ ਬੀਜੇਪੀ ਨੇ ਇੱਕ ਪੱਤਾ ਖੇਡਿਆ ਆਪਣਾ ਇਹ ਬਿਹਾਰ ਇਲੈਕਸ਼ਨਸ ਦੇ ਵਿੱਚ ਮਾਈਲੇਜ ਲੈਣ ਦੇ ਲਈ। ਜੀ ਨਹੀਂ, ਇੱਕ ਫੈਕਟਰ ਦੇ ਤੌਰ ਤੇ ਬਿਲਕੁਲ ਇਹਨੂੰ ਦੇਖਿਆ ਜਾਣਾ ਬਣਦਾ ਆ ਬਿਹਾਰ ਇਲੈਕਸ਼ਨਸ ਨੂੰ, ਤੇ ਨਾਲ ਹੀ ਨਾਲ ਇਹਦੇ ਵਿੱਚ ਇਸ ਸਾਰੀ ਕਾਸਟ ਸੈਂਸਸ ਦਾ ਇੰਪੈਕਟ ਕੀ ਹੋਣਾ, ਨੋ ਡਾਊਟ ਇਹ ਮਤਲਬ ਇੱਕ ਵੱਡਾ ਫੈਕਟਰ ਹੈ। ਤੇ ਨਾਲ ਹੀ ਨਾਲ ਜੇ ਅਸੀਂ ਦੂਜੇ ਪੱਖ ਤੋਂ ਵੀ ਦੇਖਦੇ ਹਾਂ, ਮਤਲਬ ਜਦੋਂ ਕਾਸਟ ਸੰਵਿਧਾਨ ਦੇ ਵਿੱਚ, ਭਾਰਤ ਦੇ ਸੰਵਿਧਾਨ ਦੇ ਵਿੱਚ ਕਾਸਟ ਬੇਸਡ ਰਿਜ਼ਰਵੇਸ਼ਨਸ ਐਡ ਵੀ ਕੀਤੀਆਂ ਗਈਆਂ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਆ, ਜਾਂ ਅਸੀਂ ਓਵਰਆਲ ਸਮਝਦੇ ਹਾਂ ਕਿ ਇੱਕ ਉਹ ਤਬਕਾ ਜਿਹਨੂੰ ਲਤਾੜਿਆ ਗਿਆ, ਦੱਬਿਆ ਗਿਆ, ਕੁਚਲਿਆ ਗਿਆ, ਉਹਨਾਂ ਦੀ ਅਪਲਿਫਟਮੈਂਟ ਦੇ ਲਈ ਇਹ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਉਹ ਐਡ ਕੀਤੀ ਗਈ ਸੀਗੀ। ਤੇ ਰਿਜ਼ਰਵੇਸ਼ਨ ਵੀ ਕੁਝ ਸਾਲਾਂ ਦੇ ਲਈ ਐਡ ਕੀਤੀ ਗਈ ਸੀ, ਇਹ ਨਹੀਂ ਸੀ ਵੀ ਇਹ ਲੰਬਾ ਸਮਾਂ ਚੱਲਣਾ ਆ, ਇਹ ਸੀ ਵੀ ਅਪਲਿਫਟਮੈਂਟ ਉਹਨਾਂ ਦੀ ਕਰਨੀ ਹੈ। ਵਨਸ ਉਹ ਇਸ ਪੋਜੀਸ਼ਨ ਦੇ ਵਿੱਚ ਆਉਂਦੇ ਆ ਕਿ ਉਸ ਤਬਕੇ ਦੀ ਅਪਲਿਫਟਮੈਂਟ ਹੁੰਦੀ ਹੈ ਤੇ ਫਿਰ ਜਿਹੜਾ ਇਹਨੂੰ ਮਨਫੀ ਕਰ ਦਿੱਤਾ ਜਾਊਗਾ। ਪਰ ਮੁੜ ਕੇ ਉਹ ਸਿਚੁਏਸ਼ਨ ਐਸੀ ਬਦਲੀ ਕਿ ਉਹ ਇੱਕ ਵੋਟ ਬੈਂਕ ਬਣ ਗਿਆ, ਤੇ ਵੋਟ ਬੈਂਕ ਦੇ ਥੱਲੇ ਐਸੀ ਉਹਦੇ ਤੇ ਪੋਲਿਟਿਕਸ ਹੋਣ ਲੱਗੀ ਕਿ ਮੁੜ ਕੇ ਜਿਹੜੀ ਵੀ ਸਰਕਾਰ ਕੇਂਦਰ ਦੇ ਵਿੱਚ ਹੋਣ ਦੇ ਵਿੱਚ ਆਈ ਹੈ, ਕੋਈ ਪਾਰਟੀ ਦੀ ਹੋਵੇ, ਬੀਜੇਪੀ ਦੀ, ਕਾਂਗਰਸ ਦੀ, ਜਨਤਾ ਦਲ ਦੀ, ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ, ਉਹਨਾਂ ਨੇ ਕਦੇ ਡੇਅਰ ਨਹੀਂ ਕੀਤਾ ਕਿ ਉਹ ਇਸ ਦੇ ਜਿਹੜਾ ਪਿਛੋਕੜ ਦੇ ਵਿੱਚ ਜਾ ਕੇ ਜਾਂ ਇਸ ਨੂੰ ਜਿਹੜਾ ਆ ਉਹ ਮਾਈਨਸ ਕਰ ਸਕਣ ਕਿਸੇ ਵੀ ਲੈਵਲ ਦੇ ਉੱਤੇ। ਮੰਡਲ ਕਮਿਸ਼ਨ ਤੋਂ ਲੈ ਕੇ ਹੋਰ ਰਿਪੋਰਟਾਂ ਵੀ ਆਈਆਂ ਨੇ, ਪਰ ਉਹਨਾਂ ਦੇ ਉੱਤੇ ਕਦੇ ਉਸ ਕਿਸਮ ਦੀ ਕਾਰਵਾਈ, ਕਦੇ ਪੋਲੀਟੀਕਲ ਵਿਲ ਹੀ ਨਹੀਂ ਹੋਈ ਉਹਨੂੰ ਇੰਪਲੀਮੈਂਟ ਕਰਨ ਦੀ। ਸੋ ਹੁਣ ਅਸੀਂ ਇੱਥੇ ਆ ਕੇ ਜਦੋਂ ਬੀਜੇਪੀ ਦੀ ਸਿਆਸਤ ਦੇ ਉੱਤੇ ਗੱਲ ਕਰਦੇ ਹਾਂ, ਤੇ ਬੀਜੇਪੀ ਨੇ ਜਿਹੜੀ ਸਿਆਸਤ ਕੀਤੀ ਹੈ ਉਹ ਕੀਤੀ ਹੈ ਪੋਲਰਾਈਜੇਸ਼ਨ ਦੀ। ਪੋਲਰਾਈਜੇਸ਼ਨ ਦੇ ਥੱਲੇ ਉਹਨਾਂ ਨੇ ਕੰਸੋਲੀਡੇਟ ਕੀਤਾ ਆ ਹਿੰਦੂ ਵੋਟ ਬੈਂਕ ਨੂੰ, ਜਿਹੜੀ ਮੈਜੋਰਿਟੀ ਵੋਟ ਬੈਂਕ ਹੈਗੀ ਆ ਉਹਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਇੱਕ ਵਾਈਡਰ ਇੰਡੀਅਨ ਨੈਸ਼ਨਲਿਜ਼ਮ ਦੇ ਲਬਾਦੇ ਦੇ ਵਿੱਚ ਲਪੇਟ ਕੇ ਇੱਕ ਨੈਸ਼ਨਲ ਆਈਡੈਂਟੀਟੀ, ਹਿੰਦੂਤਵਾਦੀ ਆਈਡੈਂਟੀਟੀ ਕ੍ਰੀਏਟ ਕਰਨ ਦੀ ਲਾਈਨ ਕੀਤੀ ਹੈ। ਸੋ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਬਿਹਾਰ ਫੈਕਟਰ ਠੀਕ ਹੈ ਆਪਣੀ ਥਾਂ ਦੇ ਉੱਤੇ ਹੈਗਾ, ਵੀ ਜਿਹੜੀ ਓਵਰਆਲ ਇੱਕ ਬੀਜੇਪੀ ਦੀ ਸਿਆਸਤ ਹੈਗੀ ਹੈ ਇਹ
ਕਿਤੇ ਨਾ ਕਿਤੇ ਉਹਨਾਂ ਨੂੰ ਖੋਰਾ ਲਾਉਣ ਵਾਲੀ ਲਾਈਨ ਸੀਗੀ ਜਿਹੜੀ ਕਾਂਗਰਸ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਕੀਤੀ ਜਾ ਰਹੀ ਸੀ ਕਿ ਕਾਸਟ ਸੈਂਸਸ ਨੂੰ ਲਾਗੂ ਕੀਤਾ ਜਾਵੇ ਜਾਂ ਕਰਵਾਈ ਜਾਵੇ। ਇਹ ਬੀਜੇਪੀ ਦੇ ਫੇਵਰ 'ਚ ਨਹੀਂ ਜਾਂਦਾ, ਪਰ ਹੁਣ ਕਿਉਂ ਬੀਜੇਪੀ ਨੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਇਹ ਅੱਕ ਚੱਬਿਆ, ਪਹਿਲਾਂ ਵਿਰੋਧ ਕਰਦੇ ਸੀ ਤੇ ਹੁਣ ਆ ਕੇ ਗੱਲ ਮੰਨ ਲਈ ਹੈ। ਨਹੀਂ ਜਾਪਦਾ ਵੀ ਇਹ ਗੱਲ ਉਹਨਾਂ ਦੇ ਵਿਰੋਧ 'ਚ ਜਾਂਦੀ ਹੈ, ਜਿਹੜੀ ਉਹਨਾਂ ਦੀ ਨੀਤੀ ਪੋਲਰਾਈਜੇਸ਼ਨ ਦੀ, ਹਿੰਦੂਤਵਾਦੀ ਇੱਕ ਹਿੰਦੂ ਆਇਡੈਂਟੀਟੀ ਕ੍ਰੀਏਟ ਕਰਨ ਦੀ ਹੁਣ ਤੱਕ ਰਹੀ ਹੈ? ਬਿਲਕੁਲ, ਦੇਖੋ ਜਿਹੜਾ ਨਰਿੰਦਰ ਮੋਦੀ ਤੇ ਜਿਹੜੀ ਬੀਜੇਪੀ ਦੀ ਸਾਰੀ ਇਹ ਮਤਲਬ ਗਵਰਨਮੈਂਟ ਆ, ਇਹਨਾਂ ਦਾ ਐਟੀਟਿਊਡ ਇਹੀ ਰਿਹਾ ਕਿ ਜਿਹੜੀ ਇਹ ਕਾਸਟ ਬੇਸ ਸੈਂਸਸ ਆ ਇਹ ਦੇਸ਼ ਨੂੰ ਜਿਹੜਾ ਆ ਵੰਡਣ ਵਾਲਾ ਕੰਮ ਆ, ਵੀ ਜਿਹੜੀ ਦੇਸ਼ ਦੀ ਤਾਕਤ ਸਮਰੱਥਾ ਆ ਉਹ ਇਹਦੇ ਨਾਲ ਡਿਵਾਈਡ ਹੁੰਦੀ ਆ। ਤੇ ਇਹਨਾਂ ਦਾ ਕਿਉਂਕਿ ਜਿਹੜਾ ਬੀਜੇਪੀ ਦਾ ਸਾਰਾ ਪੋਲੀਟੀਕਲ ਆਈਡੀਆ ਆ ਉਹ ਹਿੰਦੂਤਵ ਤੇ ਖੜਾ, ਵੀ ਜਿੱਥੇ ਉਹ ਜਿਹੜੀ ਹਿੰਦੂ ਪ੍ਰਾਈਡ ਆ, ਹਿੰਦੂ ਚੇਤਨਾ ਆ, ਉਹਦੇ ਥੱਲੇ ਮਤਲਬ ਜਿਹੜਾ ਭਾਰਤ ਦੀ ਬਹੁ ਗਿਣਤੀ ਆ ਉਹਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ, ਉਹਨੂੰ ਆਰਗੇਨਾਈਜ਼ ਕਰਨਾ ਚਾਹੁੰਦੇ ਆ, ਜਿਹਦੇ 'ਚ ਉਹ ਫਿਰ ਉਹਨੂੰ ਆਰਗੇਨਾਈਜ਼ ਕਰਨ ਦੇ ਲਈ ਉਹ ਜਿਹੜਾ ਉਹਦਾ, ਕਿਉਂਕਿ ਤੁਸੀਂ ਕਿਸੇ ਵਿਰੋਧੀ ਦੇ ਖਿਲਾਫ ਤੁਹਾਨੂੰ ਕੋਈ ਨਾ ਕੋਈ ਸਾਹਮਣੇ ਉਹ ਮਤਲਬ ਵਿਰੋਧੀ ਵੀ ਚਾਹੀਦਾ ਹੁੰਦਾ ਜਦੋਂ ਤੁਸੀਂ ਕਿਸੇ ਪੋਪੂਲੇਸ਼ਨ ਦੇ ਕਿਸੇ ਹਿੱਸੇ ਨੂੰ ਆਰਗੇਨਾਈਜ਼ ਕਰਨਾ। ਤਾਂ ਉਹਦੇ ਵਿੱਚ ਫਿਰ ਉਹ ਜਿਹੜਾ ਵਿਰੋਧੀ ਆ ਉਹ ਮੁਸਲਮਾਨਾਂ ਨੂੰ ਬਣਾਉਂਦੇ ਆ। ਫਿਰ ਉਹ ਇਸੇ ਕਰਕੇ ਅਸੀਂ ਦੇਖਦੇ ਹਾਂ ਵੀ ਯੋਗੀ ਆਦਿੱਤਿਆਨਾਥ ਹੋ ਗਿਆ, ਸਾਰੀਆਂ ਬੀਜੇਪੀ ਦੀਆਂ ਗਵਰਨਮੈਂਟਸ ਉੱਤਰਾਖੰਡ ਦੀਆਂ, ਉਹ ਸਾਰੇ ਮਤਲਬ ਜਿੰਨਾ ਮੁਸਲਮਾਨਾਂ ਨੂੰ ਕੁੱਟ ਸਕਦੇ ਆ ਉਹਨਾਂ ਕੁੱਟਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਚੋਂ ਜਿਹੜਾ ਉਹ ਹਿੰਦੂ ਪ੍ਰਾਈਡ ਜਿਹੜਾ ਆ ਉਹ ਡਿਵੈਲਪ ਕਰਦੇ ਆ ਮੁਸਲਮਾਨਾਂ ਨੂੰ ਕੁੱਟ ਕੇ। ਉਹ ਜਿਹੜਾ ਮਤਲਬ ਕਿਉਂਕਿ ਮੁਸਲਮਾਨਾਂ ਨੇ ਲੰਮਾ ਸਮਾਂ ਜਿਹੜਾ ਮੁਗਲ ਅੰਪਾਇਰ ਨੇ ਰੂਲ ਕੀਤਾ ਭਾਰਤ ਦੇ ਉੱਤੇ, ਤਾਂ ਉਹ ਇੱਕ ਬਦਲੇ ਦੇ ਰੂਪ ਦੇ ਵਿੱਚ ਜਾਂ ਮਤਲਬ ਜਿਹੜਾ ਵੀ ਮਤਲਬ ਜਿਹੜਾ ਹਿੰਦੂ ਮਨ ਆ ਉਹਨੂੰ ਸੰਤੁਸ਼ਟੀ ਦਿੰਦੇ ਆ ਕਿ ਦੇਖੋ ਅਸੀਂ ਮਤਲਬ ਇਹਨਾਂ ਨੂੰ ਕੁੱਟ ਰਹੇ ਆ ਮੁਸਲਮਾਨਾਂ ਨੂੰ ਹੁਣ। ਤੇ ਮਤਲਬ ਉਹ ਵੀ ਉਸ ਪੱਧਰ ਤੇ ਜਿਹੜੀ ਆਪਣੀ ਪੋਲਿਟਿਕਸ ਆ ਬੀਜੇਪੀ ਨੇ ਖੜੀ ਕੀਤੀ। ਪਰ ਇਹਦੇ 'ਚ ਅਮਰਵੀਰ ਸਿੰਘ ਜੀ ਇੱਕ ਹੋਰ ਫੈਕਟਰ ਵੀ ਆ ਕਿ ਜਿਹੜੀ ਭਾਰਤ ਦੀ ਸਿਆਸਤ ਆ ਉਹ ਸੂਬੇ ਦਰ ਸੂਬੇ ਚੱਲਦੀ ਆ, ਮਤਲਬ ਸੂਬਿਆਂ ਦੇ ਵਿੱਚ ਵੀ ਖਿੱਤਿਆਂ ਦੇ ਵਿੱਚ ਡਿਵਾਈਡਡ ਆ। ਤੇ ਉਹਦੇ 'ਚ ਜਿਹੜਾ ਇੱਕ ਬੜਾ ਫੈਕਟਰ ਅਹਿਮ ਕਿ ਹਰਿਆਣੇ ਦੀ ਜੇ ਆਪਾਂ ਐਗਜ਼ਾਮਪਲ ਲਈਏ, ਹਰਿਆਣੇ ਦੇ ਵਿੱਚ ਜਿਹੜੀ ਬੀਜੇਪੀ ਆ ਉਹਨੇ ਕਾਸਟ ਨਾਲ ਹੀ ਪਲੇ ਕੀਤਾ। ਮਤਲਬ ਹਰਿਆਣੇ ਦੇ ਵਿੱਚ ਜਿਹੜੀ ਜਾਟ ਡੋਮੀਨੈਂਸ ਰਹੀ ਆ ਹਮੇਸ਼ਾ ਪੋਲਿਟਿਕਸ ਦੇ ਵਿੱਚ, ਪਰ ਜਿਹੜੀ ਜਾਟ ਡੋਮੀਨੈਂਸ ਸੀ ਉਹ ਜਾਂ ਤਾਂ ਜਿਹੜੀ ਕਾਂਗਰਸ ਆ ਉਹ ਵੀ ਉਹਦੀ ਲੀਡਰਸ਼ਿਪ ਵੀ ਜ਼ਿਆਦਾਤਰ ਜਾਟ ਸੀ, ਤੇ ਜਿਹੜਾ ਸਾਹਮਣੇ ਜਿਹੜਾ ਰੀਜਨਲ ਪਾਰਟੀ ਸੀ ਚਟਾਲਿਆਂ ਦੀ ਉਹ ਵੀ ਜਾਟ ਡੋਮੀਨੈਂਸ ਵਾਲੀ ਪਾਰਟੀ ਸੀ। ਤਾਂ ਬੀਜੇਪੀ ਨੇ ਉੱਥੇ ਜਿਹੜੀਆਂ ਓਬੀਸੀ ਮਤਲਬ ਇੱਕ ਨਵਾਂ ਇਹਨਾਂ ਨੇ ਪਹਿਲਾਂ ਜਿਹੜਾ ਵਰਗ ਸੀ, ਕਿਉਂਕਿ ਉਹ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਇਹ ਵਰਗ ਹੁੰਦੇ ਸੀ ਜੀ, ਹੁਣ ਫਿਰ ਇਹਨਾਂ ਨੇ ਪਿਛਲੇ ਮਤਲਬ ਇੱਕ ਸਮੇਂ 'ਚ ਓਬੀਸੀ ਵਰਗ ਕ੍ਰੀਏਟ ਕੀਤਾ। ਜਿਹੜਾ ਓਬੀਸੀ ਵਰਗ ਨੂੰ ਜਿਹੜੀਆਂ ਸ਼ਡਿਊਲ ਕਾਸਟਾਂ ਆ ਉਹ ਆਪਣੇ ਹੱਕਾਂ ਦੇ ਉੱਤੇ ਇੱਕ ਖੋਰਾ ਵੀ ਮੰਨਦੀਆਂ ਆ, ਕਿਉਂਕਿ ਕਈ ਵਰਗ ਜਿਹੜੇ ਮਤਲਬ ਕਿਹਾ ਜਾਂਦਾ ਸੀ ਕਿ ਜਿਹੜੇ ਮਾਰਜਨਲਾਈਜ਼ਡ ਨਹੀਂ ਆ ਉਹ ਵੀ ਓਬੀਸੀ ਦੇ ਵਿੱਚ ਪਾਏ ਗਏ। ਤਾਂ ਮਤਲਬ ਇਹ ਕਾਫੀ ਮਤਲਬ ਪੇਚੀਦਾ ਜਿਹਾ ਮਸਲਾ ਉੱਥੇ ਸਾਰਾ ਕਾਸਟ ਦਾ। ਤੇ ਜਿਵੇਂ ਹੁਣ ਮੈਂ ਕਾਸਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਜੱਟ ਆ ਉਹ ਜਨਰਲ ਕੈਟੇਗਰੀ 'ਚ ਆਉਂਦੇ ਆ, ਪਰ ਜੇ ਯੂਪੀ ਦੇ ਵਿੱਚ ਜਿਹੜੇ ਜਾਟ ਆ ਉਹ ਓਬੀਸੀ 'ਚ ਆਉਂਦੇ ਆ। ਤਾਂ ਮਤਲਬ ਜਿਹੜੀ ਮਤਲਬ ਇਸ ਤਰੀਕੇ ਦੀ ਜਿਹੜੀ ਸਾਰੀ ਸਥਿਤੀ ਆ ਉੱਥੇ ਕਾਸਟ ਦੀ, ਉਹਨੂੰ ਬੀਜੇਪੀ ਕਿਉਂਕਿ ਬੀਜੇਪੀ ਇਲੈਕਸ਼ਨਾਂ ਨੂੰ ਜਿਹੜੀ ਸਟ੍ਰੈਟਜੀ ਬਿਲਡ ਕਰਨ ਦੇ ਵਿੱਚ ਬਹੁਤ ਮਾਹਰ ਆ ਬੀਜੇਪੀ। ਤੇ ਉਹਨਾਂ ਨੇ ਹਰੇਕ ਸੂਬੇ ਦੇ ਵਿੱਚ ਜਿੱਥੇ ਕਾਸਟ ਫੈਕਟਰ ਕੰਮ ਕਰ ਸਕਦਾ ਉੱਥੇ ਕਾਸਟ ਨਾਲ ਪਲੇ ਕੀਤਾ, ਜਿੱਥੇ ਹਿੰਦੂਤਵਾ ਦਾ ਫੈਕਟਰ ਕੰਮ ਕਰ ਸਕਦਾ ਉੱਥੇ ਹਿੰਦੂਤਵਾ ਨਾਲ ਪਲੇ ਕੀਤਾ। ਉੱਥੇ ਉਹਨਾਂ ਨੇ ਜਾਟ ਵਰਸਸ ਅਦਰ ਬਣਾਇਆ ਹਰਿਆਣੇ ਦੇ ਵਿੱਚ, ਵੀ ਜਿਹਦੇ ਵਿੱਚੋਂ ਜਾਟਾਂ ਨੂੰ ਟੋਟਲੀ ਆਈਸੋਲੇਟ ਕੀਤਾ ਹਰਿਆਣੇ ਦੀ ਪੋਲਿਟਿਕਸ 'ਚ। ਤੇ ਜਿਹੜੇ ਜਿਵੇਂ ਸੈਣੀ ਹੋ ਗਏ, ਰਾਠ ਹੋ ਗਏ ਜਾਂ ਗੁੱਜਰ ਹੋ ਗਏ, ਇਹ ਮਤਲਬ ਇਹਨਾਂ ਨੂੰ ਆਪਣੇ ਨਾਲ ਆਰਗੇਨਾਈਜ਼ ਕਰਕੇ ਤੇ ਉੱਥੇ ਜਿਹੜੀ ਸੱਤਾ ਆ ਆਪਣੀ ਕਾਇਮ ਕੀਤੀ। ਤਾਂ ਮਤਲਬ ਇਹ ਜਿਹੜੀਆਂ ਸਾਰੀਆਂ ਫੋਲਟ ਲਾਈਨਸ ਨੇ ਇੱਕ ਪੋਲਿਟਿਕਸ ਦੇ ਵਿੱਚ, ਪਰ ਓਵਰਆਲ ਜੇ ਇੰਡੀਆ ਦੇ ਵਿੱਚ ਜੇ ਅਸੀਂ ਕਹੀਏ ਵੀ ਪੂਰੇ ਇੰਡੀਆ ਦੇ ਵਿੱਚ, ਕਿਉਂਕਿ ਇਹ ਜਿਹੜੇ ਫੈਕਟਰ ਆ ਇਹ ਪਲੇ ਕਰਦੇ ਆ ਜਦੋਂ ਸੂਬਿਆਂ ਦੀ ਇਲੈਕਸ਼ਨ ਹੋਣੀ ਹੁੰਦੀ ਆ। ਪਰ ਜਦੋਂ ਮਤਲਬ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੀ ਇਲੈਕਸ਼ਨ ਹੋਣੀ ਹੈ ਕੇਂਦਰ 'ਚ, ਤਾਂ ਉੱਥੇ ਉਹ ਅਲੱਗ ਤਰ੍ਹਾਂ ਦੇ ਨਾਲ ਕੰਮ ਕਰਦੀਆਂ ਚੀਜ਼ਾਂ। ਤੇ ਉੱਥੇ ਜੇ ਕਾਸਟ ਮਤਲਬ ਸਾਰੀ ਇੰਡੀਆ ਦੀ ਪੋਲਿਟਿਕਸ ਕਾਸਟ ਦੇ ਇਰਦ ਗਿਰਦ ਘੁੰਮਣ ਲੱਗ ਜਾਂਦੀ ਆ, ਫਿਰ ਬੀਜੇਪੀ ਨੂੰ ਵੱਡਾ ਸੈਟਬੈਕ ਲੱਗ ਸਕਦਾ ਉਹਦੇ 'ਚ। ਕਿਉਂਕਿ ਜਿਹੜੇ ਮਾਰਜਨਲਾਈਜ਼ਡ ਸੈਕਸ਼ਨ ਆ ਜਿਹਨਾਂ ਨੂੰ ਅਸੀਂ SC STs ਕਹਿੰਦੇ ਆ, ਤਾਂ ਉਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਆ ਜਾਂ ਜਿਹੜਾ ਹਿੰਦੂ ਰਿਲੀਜਨ ਦੀ ਇਹ ਆਈਡੀਓਲੋਜੀ ਆ ਉਹਦੇ ਬਹੁਤ ਜ਼ਿਆਦਾ ਪੀੜਤ ਨੇ। ਤੇ ਉਹਨਾਂ ਦਾ ਜਿਹੜਾ ਚੇਤਨ ਵਰਗ ਆ ਇਹਨਾਂ ਵਰਗਾਂ ਦਾ
ਉਹ ਮਤਲਬ ਜਿਵੇਂ ਅੰਬੇਦਕਰ ਨੇ ਮਤਲਬ ਬੁੱਧ ਧਰਮ ਵੱਲ ਗਏ, ਉਦੋਂ ਤੋਂ ਲੈ ਕੇ ਜਿਹੜੀ ਗੱਲ ਚੱਲੀ ਆ ਰਹੀ, ਜਿਹੜੇ ਅੰਬੇਦਕਰਾਈਟ ਨੇ ਤੁਸੀਂ ਕਹਿ ਸਕਦੇ ਹੋ ਵੀ ਉਹ ਸਾਰੇ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਆਈਡੀਆ ਵੀ ਉਹ ਕਾਂਗਰਸ ਵੱਲ ਜ਼ਿਆਦਾ ਟਿਲਟ ਹੁੰਦੇ ਆ, ਤੇ ਬੀਜੇਪੀ ਜਿਹੜੀ ਆ ਉਹਨੂੰ ਮਤਲਬ ਆਪਣੇ ਤੇ ਅਟੈਕ ਕਰਨ ਵਾਲੀ ਧਿਰ ਮੰਨਦੇ ਆ। ਤੇ ਉਹ ਸਾਰੇ ਦੇ ਵਿੱਚ ਮਤਲਬ ਜੇ ਇੰਡੀਆ ਦਾ ਸਾਰਾ ਪੋਲੀਟੀਕਲ ਜਿਹੜਾ ਔਰਾ ਆ ਉਹ ਕਾਸਟ ਦੇ ਇਰਦ ਗਿਰਦ ਡਿਵੈਲਪ ਹੁੰਦਾ ਅਗਲੇ ਸਮੇਂ 'ਚ ਇਸ ਸੈਂਸਸ ਤੋਂ ਬਾਅਦ, ਤਾਂ ਓਬਵੀਅਸ ਜੀ ਗੱਲ ਆ ਕਿ ਕਾਂਗਰਸ ਨੂੰ ਉੱਥੇ ਬੂਸਟ ਮਿਲ ਸਕਦਾ ਹੈ, ਜਾਂ ਹੋਰ ਜਿਹੜੀਆਂ ਪਾਰਟੀਆਂ ਜਿਵੇਂ ਮਾਇਆਵਤੀ ਦੀ ਪਾਰਟੀ BSP ਕਾਸਟ ਦੇ ਉੱਤੇ ਕੰਮ ਕਰਦੀ ਹੈ, SP ਵੀ ਕਾਸਟ ਦੇ ਉੱਤੇ ਹੀ ਕੰਮ ਕਰਦੀ ਹੈ, ਤਾਂ ਉਹ ਪਾਰਟੀਆਂ ਜਿਹੜੀਆਂ ਆ ਉਹਨਾਂ ਨੂੰ ਬੂਸਟ ਮਿਲ ਸਕਦਾ। ਤੇ BJP ਜਿਹੜੀ ਹਿੰਦੂਤਵਾ ਦੇ ਨਾਂ ਤੇ ਹਿੰਦੂ ਪ੍ਰਾਈਡ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੀ ਆ, ਉਹਨੂੰ ਸੈਟਬੈਕ ਲੱਗ ਸਕਦਾ। ਪਰ ਹੁਣ ਇਹ ਅੱਕ ਤੁਸੀਂ ਕਹਿ ਸਕਦੇ ਹੋ ਵੀ ਅੱਕ ਚੱਬਿਆ ਆ ਜਾਂ ਸਥਿਤੀ ਇਹੋ ਜਿਹੀ ਬਣੀ ਆ, ਉਹ ਕਿਵੇਂ ਉਹਦੇ ਨਾਲ ਪਲੇ ਕਰਨਗੇ ਇਹ ਅੱਗੇ ਆ। ਵੀ ਉਹ ਸੈਂਸਸ ਵੀ ਕਿਵੇਂ ਦਾ ਕਰਦੇ ਆ, ਕਾਸਟ ਨੂੰ ਕਿਵੇਂ ਕੰਸੀਡਰ ਕਰਦੇ ਆ ਉਸ ਸੈਂਸਸ ਦੇ ਵਿੱਚ, ਇਹ ਗੱਲਾਂ ਵੀ ਹਜੇ ਕੋਈ ਸਪਸ਼ਟ ਨਹੀਂ ਕੀਤੀਆਂ ਉਹਨਾਂ ਨੇ। ਤਾਂ ਬਸ ਇਹ ਆ ਵੀ ਉਹ ਜ਼ਰੂਰ, ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਵੀ ਇੱਕ ਦਿਨ ਦੇ ਲਈ ਇਹ ਜ਼ਰੂਰ ਮੁੱਦਾ ਜਿਹੜਾ ਆ ਇਹ ਚਰਚਾ 'ਚ ਆ ਗਿਆ ਆ। ਹੁਣ ਅੱਗੇ ਉਹਦੇ ਨਾਲ ਪਲੇ ਕਿਵੇਂ ਕਰਦੇ ਆ ਉਹ, ਇਹ ਵੀ ਅਸੀਂ ਦੇਖਾਂਗੇ ਵੀ ਭਵਿੱਖ ਦੇ ਵਿੱਚ ਪਤਾ ਲੱਗੂਗਾ। ਜੀ ਬਿਲਕੁਲ, ਨਹੀਂ ਇਹ ਦੇਖਣ ਵਾਲੀ ਗੱਲ ਹੈ। ਤੇ ਹਜੇ ਵੀ ਹਾਲਾਂਕਿ ਜਿਹੜੀਆਂ ਹੁਣ ਦੀਆਂ ਖਬਰਾਂ ਨੇ ਜਿਵੇਂ ਤੁਸੀਂ ਕਿਹਾ ਇਹ ਦਰਸਾਉਂਦੀਆਂ ਨੇ ਕਿ ਜਿਹੜਾ ਸਾਰਾ ਫੋਕਸ ਹੈ ਇਹਦੇ ਤੇ ਸੁੱਟਿਆ ਹੋਇਆ, ਸੋ ਉਹਦੇ ਤੋਂ ਇਉਂ ਜਾਪਦਾ ਕਿ ਜਿਹੜੀ ਭਾਰਤ ਪਾਕਿਸਤਾਨ ਵਾਰ ਲਾਈਕ ਸਿਚੁਏਸ਼ਨ ਬਣੀ ਹੋਈ ਹੈ, ਹਾਲਾਂਕਿ ਉਹ ਬਾਰਡਰ ਦੇ ਉੱਤੇ ਵੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ, ਗੋਲੀਬਾਰੀ ਵੀ ਹੋ ਰਹੀ ਹੈ, ਪਰ ਜਿਹੜਾ ਰੈਟਰਿਕ ਸੀ ਉਹਦੇ 'ਚ ਕਿਤੇ ਨਾ ਕਿਤੇ ਕਮੀ ਆਈ ਹੈ। ਉਹਦੇ 'ਚ ਭਾਵੇਂ ਮੀਡੀਏਸ਼ਨ ਦੀ ਗੱਲ ਹੋਵੇ ਜਾਂ ਅਮਰੀਕਾ ਨੇ ਬਾਂਹ ਮਰੋੜੀ ਹੈ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਗੱਲ ਐਗਜ਼ੈਕਟਲੀ ਹੋਈ ਕੀ ਹੈ। ਕਈ ਵਾਰ ਇਹ ਵੀ ਹੁੰਦਾ ਵੀ ਜਿਹੜੀਆਂ ਇਸ ਕਿਸਮ ਦੀਆਂ ਕਾਰਵਾਈਆਂ ਡਿਪਲੋਮੈਟਿਕ ਲੈਵਲ ਦੇ ਉੱਤੇ ਹੁੰਦੀਆਂ ਨੇ, ਉਹਨਾਂ ਦਾ ਬਹੁਤੀ ਵਾਰੀ ਖਬਰਾਂ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਹੁੰਦਾ। ਪਰ ਅਸੀਂ ਹਜੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਜਾਂ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਭਾਰਤ ਸਟਿਲ ਜਿਹੜੀ ਹੈ ਸਮਥਿੰਗ, ਉਹ ਜਿਹਨੂੰ ਕਹਿੰਦੇ ਆ ਵੀ ਉਹਨਾਂ ਵੱਲੋਂ ਕੋਈ ਨਾ ਕੋਈ ਜਿਹੜੀ ਸ਼ੈਤਾਨੀ ਹੈ, ਉਹਨਾਂ ਨੇ ਇੱਕ ਚੀਜ਼ ਨਹੀਂ, ਇੱਕ ਦੇ ਪਿੱਛੇ ਦੂਜੀ, ਦੂਜੀ ਦੇ ਪਿੱਛੇ ਤੀਜੀ ਕਾਰਡ ਕਈ ਰੱਖੇ ਹੁੰਦੇ ਨੇ ਵੀ ਕਿਹੜੇ ਮੌਕੇ ਤੇ ਜਾ ਕੇ ਅਸੀਂ ਕਿਹੜਾ ਪੱਤਾ ਖੇਡਣਾ। ਇਸ ਚੀਜ਼ ਦੇ ਵਿੱਚ ਖਾਸ ਤੌਰ ਤੇ ਜਿਹੜੀ BJP ਹੈ ਉਹ ਮਾਹਰ ਹੈਗੀ ਹੈ। ਸੋ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਵੀ ਜਿਹੜੇ ਹਾਲਾਤ ਹੈਗੇ ਆ ਉਹ ਟੈਂਸ ਹੈਗੇ ਆ। ਤੋ ਗੱਲ ਕਿਸ ਕਿਸਮ ਨਾਲ ਵਾਪਰਨੀ ਆ ਇਸ ਦੇ ਉੱਤੇ ਸਾਡੀਆਂ ਨਜ਼ਰਾਂ ਨੇ ਜਿਹੜੀਆਂ ਉਹ ਜਿਉਂਦੀਆਂ ਤਿਉਂ ਬਣੀਆਂ ਰਹਿਣਗੀਆਂ। ਅਮਰਵੀਰ ਸਿੰਘ ਜੀ ਜ਼ਰੂਰ ਇਹਦੇ 'ਚ ਇੱਕ ਹੋਰ ਜਿਹੜੀ ਗੱਲ ਤੁਸੀਂ ਕਹੀ ਆ ਵੀ ਮਤਲਬ ਇਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਹਜੇ ਵੀ ਜਿਹੜੀ ਸਥਿਤੀ ਆ ਵੋਲੇਟਾਈਲ ਆ, ਭਾਵੇਂ ਉਹ ਰਫੇਲ ਇਹਨਾਂ ਨੇ ਭੇਜੇ ਬਾਰਡਰ ਦੇ ਉੱਤੇ ਕਸ਼ਮੀਰ ਵਾਲੇ ਪਾਸੇ, ਤੇ ਉਧਰ ਉਹਨਾਂ ਨੇ ਵੀ ਜਦੋਂ ਜਹਾਜ਼ ਜਿਹੜਾ ਏ ਤੇ ਫਿਰ ਇਹ ਵਾਪਸ ਮੁੜਿਆ ਏ। ਤੇ ਇਸ ਤੋਂ ਇਲਾਵਾ ਡਰੋਨ ਜਿਹੜਾ ਇੰਡੀਆ ਦਾ ਉਹ ਸੁੱਟਿਆ ਪਾਕਿਸਤਾਨ ਦੀ ਮਿਲਟਰੀ ਨੇ, ਮਤਲਬ ਉਹ ਸਾਰਾ ਕੁਝ ਚੱਲ ਰਿਹਾ। ਤੇ ਜਿਹੜਾ ਸੀਜ਼ਫਾਇਰ ਵਾਇਲੇਸ਼ਨ ਪਾਕਿਸਤਾਨ ਕਹਿ ਰਿਹਾ ਕਿ ਇੰਡੀਆ ਕਰ ਰਿਹਾ, ਇੰਡੀਆ ਕਹਿ ਰਿਹਾ ਪਾਕਿਸਤਾਨ ਕਰ ਰਿਹਾ, ਤਾਂ ਉਹ ਸਾਰਾ ਕੁਝ ਉੱਥੇ ਚੱਲ ਰਿਹਾ। ਪਰ ਉਹਦੇ 'ਚ ਇੱਕ ਹੋਰ ਜਿਹੜੀ ਬੜੀ ਮਤਲਬ ਇੰਪੋਰਟੈਂਟ ਨਿਊਜ਼ ਆ ਜਿਹੜੀ ਧਿਆਨ ਮੰਗਦੀ ਹੈ, ਉਹ ਇਹ ਹੈ ਕਿ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ, ਮਤਲਬ ਪਿੱਛੇ ਮਤਲਬ ਕੁਝ ਘੰਟੇ ਪਹਿਲਾਂ ਜਿਹੜਾ ਉਹ ਸਾਰੇ ਦੇ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਗਈ ਆ। ਮਤਲਬ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ ਉਹਦੇ ਵਿੱਚ ਜਿਹੜਾ ਹੁਣ ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਰੋ ਦਾ ਸਾਬਕਾ ਮੁਖੀ ਆ ਅਲੋਕ ਜੋਸ਼ੀ, ਉਹਨੂੰ ਉਹਦਾ ਹੈੱਡ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦਾ ਹੈੱਡ ਲਾਇਆ ਗਿਆ ਆ। ਤੇ ਜਿਹੜੇ 6 ਨਵੇਂ ਮੈਂਬਰ ਆ ਉਹਦੇ 'ਚ ਉਹ ਹੋਰ ਐਡ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਜਿਹੜੇ ਮੈਂਬਰ ਐਡ ਕੀਤੇ ਆ ਉਹਦੇ 'ਚ ਸਾਬਕਾ ਜਿਹੜੇ ਵੈਸਟਰਨ ਏਅਰ ਕਮਾਂਡਰ ਆ ਏਅਰ ਮਾਰਸ਼ਲ PM ਸਿਨਹਾ, ਤੇ ਸਾਊਥਰਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ AK ਸਿੰਘ, ਤੇ ਰੀਅਰ ਐਡਮਿਰਲ ਮੋਂਟੀ ਖੰਨਾ, ਇਹ ਸਾਰੇ ਮਿਲਟਰੀ ਆਫਿਸਰ ਆ, ਇਹਨਾਂ ਨੂੰ ਐਡ ਕੀਤਾ ਆ। ਇਹ ਤੋਂ ਇਲਾਵਾ ਰਾਜੀਵ ਰੰਜਨ ਵਰਮਾ ਤੇ ਮਨਮੋਹਨ ਸਿੰਘ ਜਿਹੜੇ ਆ ਉਹ ਇੰਡੀਅਨ ਪੁਲਿਸ ਸਰਵਿਸ ਦੇ ਜਿਹੜੇ ਆ ਮਤਲਬ ਇਹ ਰਿਟਾਇਰਡ ਆਫਿਸਰ ਨੇ। 2 ਰਿਟਾਇਰਡ ਆਫਿਸਰ ਮਤਲਬ 3 ਮਿਲਟਰੀ ਤੋਂ ਲਏ, 2 ਇੰਡੀਅਨ ਪੁਲਿਸ ਸਰਵਿਸ ਤੋਂ ਲਏ ਆ, ਤੇ ਨਾਲ ਹੀ ਇੱਕ ਇੰਡੀਅਨ ਜਿਹੜੀ ਫੋਰਨ ਸਰਵਿਸ ਆ ਉਹਦਾ ਰਿਟਾਇਰਡ ਆਫਿਸਰ ਆ ਵੈਂਕਟੇਸ਼ ਵਰਮਾ। ਇਹਨਾਂ ਨੂੰ ਮਤਲਬ ਇਨਕਲੂਡ ਕੀਤਾ ਗਿਆ ਆ, ਇਹ 6 ਬੰਦਿਆਂ ਨੂੰ। ਇਹ ਜਿਹੜਾ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ, ਮਤਲਬ ਇਹ 7 ਬੰਦਿਆਂ ਦੇ ਨਾਲ ਟੋਟਲੀ ਜਿਹੜਾ ਸਾਰਾ ਰੀਵੈਂਪ ਕਰਤਾ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ। ਅਲੋਕ ਜੋਸ਼ੀ ਨੂੰ ਦੀ ਅਗਵਾਈ ਦਿੱਤੀ ਗਈ ਆ। ਤੇ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ
ਜਿਹੜਾ ਮਤਲਬ ਮਨਮੋਹਨ ਸਿੰਘ ਬਾਰੇ ਵੀ ਮਤਲਬ ਪੰਜਾਬ ਦੇ ਨਾਲ ਮਨਮੋਹਨ ਸਿੰਘ ਕਿਉਂਕਿ ਕਾਫੀ ਸਰਗਰਮ ਵੀ ਰਿਹਾ, ਮਤਲਬ ਕਾਫੀ ਡੀਪਲੀ ਸਾਰੀਆਂ ਪੰਜਾਬ ਦੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਆਈ ਥਿੰਕ ਰਾਈਟਰ ਵੀ ਹੈ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ, ਤੇ ਆਈਬੀ ਲਈ ਕੰਮ ਕਰਦਾ ਰਿਹਾ ਮਨਮੋਹਨ ਸਿੰਘ। ਇਹ ਮਤਲਬ ਇਹਨੂੰ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੋਰਡ ਦੇ ਵਿੱਚ ਹੁਣ ਲਿਆ ਗਿਆ। ਤਾਂ ਇਹ ਸਾਰਾ ਰੀਵੈਂਪ ਕੀਤਾ। ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਵੀ ਜਿਹੜਾ ਕੰਸੈਂਸਸ ਨਹੀਂ ਬਿਲਡ ਅਪ ਹੋਇਆ, ਪ੍ਰੋਬਲਮਸ ਆਈਆਂ ਸਾਰੀ ਗੱਲਬਾਤ ਦੇ ਵਿੱਚ ਕਿ ਜਿਹੜਾ ਇਹ ਐਕਸ਼ਨ ਇਹਨਾਂ ਨੇ ਲੈਣਾ ਸੀ, ਮਤਲਬ ਵੀ ਉਹਦੇ ਚੱਲਦਿਆਂ ਕਾਫੀ ਕੁਝ ਬਦਲਿਆ ਜਾ ਰਿਹਾ। ਇਹ ਵੀ ਪਤਾ ਜਾਣਕਾਰੀ ਆ ਰਹੀ ਆ ਕਿ ਜਿਹੜਾ ਇੰਡੀਆ ਦਾ ਨੌਰਦਰਨ ਕਮਾਂਡ ਆ ਮਿਲਟਰੀ ਦੀ, ਆਰਮੀ ਦੀ, ਉਹਦੇ ਵਿੱਚ ਵੀ ਕੁਝ ਗੜਬੜ ਜਿਹੜੀ ਆ ਉਹ ਹੋਈ ਆ, ਤੇ ਹਾਇਰ ਲੈਵਲ ਤੇ ਅਫੀਸ਼ੀਅਲ ਲੈਵਲ ਤੇ ਉਹਦੇ ਵਿੱਚ ਵੀ ਜਿਹੜੀਆਂ ਟਰਾਂਸਫਰਸ ਨੇ, ਤਬਦੀਲੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਮਤਲਬ ਵੀ ਇਹ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਇਸ ਗੱਲ ਵੱਲ ਕਿ ਜਿਹੜਾ ਮਤਲਬ ਕਿਉਂਕਿ ਜਿਹੜੀ ਮਿਲਟਰੀ ਆ ਉਹ ਚੀਜ਼ਾਂ ਨੂੰ ਹੋਰ ਤਰੀਕੇ ਦੇ ਨਾਲ ਦੇਖਦੀ ਹੁੰਦੀ ਆ। ਜਿਹੜਾ ਜੇ ਅਸੀਂ ਕਹੀਏ ਮੋਦੀ ਆ, ਅਮਿਤ ਸ਼ਾਹ ਆ, ਉਹ ਮਤਲਬ ਘਟਨਾਵਾਂ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਦੇਖਦੇ ਹੁੰਦੇ ਆ। ਮਤਲਬ ਉਹਨਾਂ ਨੇ ਕਿਉਂਕਿ ਦਿੱਲੀ ਦੇ ਵਿੱਚ ਬੈਠ ਕੇ ਸਿਰਫ ਬਿਆਨ ਦੇਣੇ ਹੁੰਦੇ ਆ ਜਾਂ ਉਹਨਾਂ ਨੇ ਆਪਣੀ ਵੋਟਾਂ ਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ ਆ, ਪਰ ਜਿਹੜੇ ਮਿਲਟਰੀ ਅਫੀਸ਼ੀਅਲਸ ਨੇ ਉਹਨਾਂ ਦੇ ਉੱਤੇ ਭਾਵੇਂ ਪਾਕਿਸਤਾਨ ਦੇ ਹੋਣ ਭਾਵੇਂ ਇੰਡੀਆ ਦੇ ਹੋਣ, ਕਿਸੇ ਵੀ ਮੁਲਕ ਦੀ ਜਿਹੜੀ ਮਿਲਟਰੀ ਆ ਉਹ ਬੰਦਿਆਂ ਨੂੰ ਮੰਨਿਆ ਜਾਂਦਾ ਕਿ ਉਹ ਜਿਹੜੇ ਆਪਣੇ ਸਿਪਾਹੀ ਨੇ ਜਾਂ ਆਪਣੇ ਫੌਜੀ ਆ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਸਥਿਤੀ ਕੀ ਆ, ਉਸ ਮੁਤਾਬਕ ਉਹ ਫੈਸਲਾ ਕਰਦੇ ਜਾਂ ਆਪਣਾ ਵਿਊ ਪੁਆਇੰਟ ਦਿੰਦੇ ਆ। ਜਿਹਦੇ ਚੱਲਦੇ ਆ ਜਿਹੜੇ ਕੁਝ ਡਿਫਰੈਂਸਿਸ ਨੇ ਇੰਡੀਆ ਦੀ ਜਿਹੜੀ ਪੋਲੀਟੀਕਲ ਕਲਾਸ ਆ ਤੇ ਜਿਹੜੀ ਮਿਲਟਰੀ ਸਾਰੀ ਐਡਮਿਨਿਸਟ੍ਰੇਸ਼ਨ ਆ ਉਹਦੇ 'ਚ ਮਤਲਬ ਸੁਣਨ ਨੂੰ ਮਿਲੇ ਆ, ਜਿਹੜੇ ਆਏ ਆ, ਜਿਹਦੇ ਚੱਲਦੇ ਆ ਇਹ ਜਿਹੜਾ ਮਤਲਬ ਇਹ ਸਾਰਾ ਰੈਟੋਰਿਕ ਸੀ ਉਹ ਸਾਨੂੰ ਸ਼ਿਫਟ ਹੋਇਆ ਲੱਗ ਰਿਹਾ। ਤੇ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਵੀ ਪ੍ਰੈਸ਼ਰ ਜਿਹੜਾ ਆ ਉਹ ਮੰਨਿਆ ਜਾ ਰਿਹਾ, ਪਰ ਉਹ ਗੱਲਾਂ ਹੋ ਸਕਦਾ ਵੀ ਸਪਸ਼ਟ ਅਗਲੇ ਸਮੇਂ 'ਚ ਹੋਣ। ਤੇ ਦੂਜੀ ਗੱਲ ਇਹ ਆ ਵੀ ਜੇ ਇਹ ਤਬਦੀਲੀਆਂ ਕੀਤੀਆਂ ਨੇ, ਪਰ ਜੇ ਪੋਲੀਟੀਕਲ ਕਲਾਸ ਚਾਹੁੰਦੀ ਆ ਵੀ ਮਤਲਬ ਜੋ ਅਸੀਂ ਚਾਹੁੰਦੇ ਆ ਉਹੀ ਹੋਵੇ, ਜੇ ਉਹ ਅਟੈਕ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਉਹ ਆਪਣੇ ਹਿਸਾਬ ਦੀਆਂ ਤਬਦੀਲੀਆਂ ਬੰਦੇ ਆਪਣੇ ਹਿਸਾਬ ਦੇ ਲਿਆ ਰਹੇ ਆ, ਤਾਂ ਫਿਰ ਜੇ ਉਹਨਾਂ ਨੇ ਅਟੈਕ ਕਰਨਾ ਤਾਂ ਉਹ ਵੀ ਪੋਸੀਬਿਲਿਟੀ ਇੱਕ ਵੱਡੀ ਆ। ਪਰ ਇਹ ਆ ਵੀ ਇਸ ਟਾਈਮ ਦੁਨੀਆ ਜਿਹੜੀ ਆ ਉਹਦੀ ਜ਼ਰੂਰ ਭਾਵੇਂ ਯੂਨਾਈਟਿਡ ਨੇਸ਼ਨ ਆ, ਅਮਰੀਕਾ ਆ, ਹਰ ਇੱਕ ਜਿਹੜੀ ਵੱਡੀ ਧਿਰ ਆ ਉਹਦਾ ਜਿਹੜਾ ਧਿਆਨ ਆ ਇਸ ਟਾਈਮ ਇੰਡੀਆ ਪਾਕਿਸਤਾਨ ਦੇ ਇਸ ਖਿੱਤੇ ਦੇ ਉੱਤੇ ਲੱਗਿਆ ਹੋਇਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਥੇ ਹੀ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਤੇ ਜਦੋਂ ਅਸੀਂ ਦੇਖ ਰਹੇ ਹਾਂ, ਅਸੀਂ ਭਾਰਤ ਪਾਕਿਸਤਾਨ ਦਰਮਿਆਨ ਜਿਹੜੇ ਹਾਲਾਤ ਬਣੇ ਹੋਏ ਆ ਉਸ ਦੇ ਉੱਤੇ ਗੱਲ ਕੀਤੀ ਹੈ, ਤੇ ਨਾਲ ਹੀ ਨਾਲ ਇਸ ਦੇ ਵਿੱਚ ਅਸੀਂ ਬੀਤੇ ਸੈਗਮੈਂਟਸ ਦੇ ਵਿੱਚ ਵੀ ਗੱਲ ਕੀਤੀ ਸੀ ਜਦੋਂ ਪਹਿਲੇ ਦਿਨ ਅਟੈਕ ਹੁੰਦਾ ਪਹਿਲਗਾਮ ਦੇ ਵਿੱਚ, ਤੇ ਉਹ ਤੋਂ ਬਾਅਦ ਭਾਰਤ ਵੱਲੋਂ ਜਦੋਂ ਇੰਡਸ ਵਾਟਰ ਟਰੀਟੀ ਨੂੰ ਕੰਪਲੀਟਲੀ ਸਕ੍ਰੈਪ ਕਰਨ ਦੀ ਲਾਈਨ ਸਾਹਮਣੇ ਆਈ ਤੇ ਪਾਣੀਆਂ ਦੇ ਉੱਤੇ ਬਹੁਤ ਫੋਕਸ ਹੋਇਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ। ਨੈਸ਼ਨਲ ਮੀਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਖਬਰਾਂ ਤੇ ਅਦਰਵਾਈਜ਼ ਸਾਰਾ ਮੀਡੀਆ ਦੇਖਦੇ ਹਾਂ, ਤੇ ਈਵਨ ਇੰਟਰਨੈਸ਼ਨਲੀ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ। ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਕਿ ਭਾਈ ਇਹ ਜਿਹੜੀ ਗੱਲ ਹੈਗੀ ਹੈ ਕਿੱਧਰ ਨੂੰ ਜਾ ਰਹੀ ਹੈ।